ਸੰਗਰੂਰ ਦਾ ਚੋਣ ਦਾ ਐਲਾਨ ਕਰਨਾ ਹੀ ਸਰਕਾਰ ਦੀ ਇੱਕ ਸਾਜ਼ਿਸ਼ ਹੈ ਕਿ ਸਿੱਖਾਂ ਦੇ ਵਿੱਚ ਏਕਤਾ ਨਾ ਹੋ ਸਕੇ। ਰਾਜ ਬਾਦਲ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਹਨ, ਮਤਲਬ ਲੰਮੇ ਪਏ ਆ ਧਰਤੀ। ਅਰੇ ਲੰਮੇ ਪੈਣ ਦੀ ਨਿਸ਼ਾਨੀ ਹੈ ਕਿ ਉਹਨਾਂ ਨੇ ਇੱਕ ਖਾੜਕੂ ਪਰਿਵਾਰ ਨੂੰ ਟਿਕਟ ਦਿੱਤੀ ਹੈ, ਕਿਸੇ ਅਕਾਲੀ ਨੂੰ ਟਿਕਟ ਨਹੀਂ ਦਿੱਤੀ। ਇਹ ਬਾਦਲਾਂ ਦੀ ਹਾਰ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੈਂਡੀਡੇਟ ਐਲਾਨਿਆ ਗਿਆ ਹੈ, ਬੀਬੀ ਕਮਲਦੀਪ ਕੌਰ ਜੀ ਰਾਜੋਆਣਾ ਜੀ ਨੂੰ ਐਲਾਨਿਆ ਗਿਆ, ਤਾਂ ਉਹ ਚੋਣਾਂ ਦੇ ਵਿੱਚ ਜਿੱਤ ਹਾਸਲ ਕਰ ਲੈਂਦੇ ਆ। ਕੀ ਲੱਗਦਾ ਹੈ ਕਿ ਇਹਦੇ ਨਾਲ ਬੰਦੀ ਸਿੰਘ ਬਾਹਰ ਆ ਸਕਦੀ ਹੈ, ਸਰਕਾਰ ਦੇ ਉੱਪਰ ਕੋਈ ਪ੍ਰਭਾਵ ਬਣ ਸਕਦਾ ਹੈ? ਦੇਖੋ, ਜੇ ਬੀਬੀ ਕਮਲਜੀਤ ਕੌਰ ਜਿੱਤਦੀ ਹੈ ਤਾਂ ਜਦੋਂ ਪਾਰਲੀਮੈਂਟ 'ਚ ਜਾ ਕੇ ਬੋਲੇਗੀ ਨਾ ਕਿ ਮੇਰਾ ਭਰਾ ਅੱਜ 27 ਸਾਲਾਂ ਤੋਂ ਜੇਲ੍ਹ 'ਚ ਡੱਕਿਆ ਹੈ, ਜਾਂ ਮੇਰੇ ਭਰਾ ਦੇ ਸਾਥੀ ਭਾਈ ਹਵਾਰਾ, ਭਾਈ ਤਾਰਾ, ਸਾਰੇ ਬੰਦੀ ਸਿੰਘ ਜਿਹੜੇ ਸਜ਼ਾਵਾਂ ਭੁਗਤ ਚੁੱਕੇ ਆ, ਉਹਨਾਂ ਨੂੰ ਬਾਹਰ ਕਰੋ, ਤਾਂ ਉਹਦਾ ਇੱਕ ਪ੍ਰਭਾਵ ਅਲੱਗ ਹੋਏ। ਤੇ ਸਾਰੀ ਕੌਮ ਨੂੰ, ਜਥੇਬੰਦੀਆਂ ਨੂੰ, ਕਿ ਅੱਜ ਵੀ ਬੇਨਤੀ ਕਰੋ ਕਿ ਦੋਹਾਂ 'ਚੋਂ ਇੱਕ, ਚਾਹੇ ਮਾਨ ਸਾਹਿਬ ਚਾਹੇ ਬੀਬੀ ਕਮਲਦੀਪ ਕੌਰ, ਐਲਾਨ ਕਰ ਦੇਵੇ ਕਿ ਮੈਂ ਨਹੀਂ ਚੋਣ ਦੇ ਵਿੱਚ ਐਕਟਿਵ ਹੋਣਾ, ਵੋਟ ਇੱਕ ਬੰਦੇ ਨੂੰ ਪਾ ਦਿਓ ਔਰ ਅਸੀਂ ਬੰਦੀ ਸਿੰਘ ਰਿਹਾ ਕਰਾ ਲਈਏ, ਫਿਰ ਅਗਲੀ ਚੋਣ ਅਸੀਂ ਲੜਾਂਗੇ। ਦੇਖੋ, ਬਾਦਲ ਬੀਜੇਪੀ ਨਾਲ ਸਮਝੌਤਾ ਕਰਨਗੇ, ਇਹਦੇ 'ਚ ਕੋਈ ਸ਼ੱਕ ਨਹੀਂ। ਬਾਦਲ ਫਿਰ ਜਿਹੜੇ ਮਾੜੀ ਮੁੱਟੀ ਹੁਣ ਇਹਨਾਂ ਨੂੰ ਜਿਵੇਂ ਪੰਥਲ ਤੁਰੇ ਹੈ, ਜੇ ਦੁਬਾਰਾ ਬੀਜੇਪੀ ਨਾਲ ਕਰਦੇ ਆ ਤਾਂ ਫਿਰ ਖਤਮ। ਆਜ਼ਾਦੀ ਦੀ ਗੱਲ ਵੀ ਅੱਗੇ ਤਾਂ ਹੀ ਤੁਰੇਗੀ ਜੇ ਮਾਨ ਸਾਹਿਬ ਖਹਿੜਾ ਛੱਡਣਗੇ। ਜਦ ਤੱਕ ਮਾਨ ਸਾਹਿਬ ਬੈਠੇ ਆ, ਸਾਡੀ ਆਜ਼ਾਦੀ ਦੀ ਗੱਲ ਅੱਗੇ ਤੁਰ ਨਹੀਂ ਸਕਦੀ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਕਰਕੇ ਤੁਹਾਡੇ ਤੱਕ ਲੈ ਕੇ ਹਾਜ਼ਰ ਹੋ ਜਾਂਦੇ ਹਾਂ, ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਵੱਖ-ਵੱਖ ਰਾਜਨੀਤੀ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਸਰਗਰਮ ਨਜ਼ਰ ਆਉਂਦੇ ਆ। ਸੰਗਰੂਰ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸਭ ਦਾ ਫੋਕਸ ਬਣਿਆ ਹੋਇਆ ਕਿ ਉਹਦੇ ਵਿੱਚ ਸਭ ਤੋਂ ਵੱਡੀ ਮਾਰ ਕਿਸ ਦੀ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਲੈ ਕੇ ਭਾਈ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਉਤਾਰਿਆ ਹੋਇਆ, ਤਾਂ ਜਿਹੜੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਆ, ਵੱਖ-ਵੱਖ ਬਿਆਨ ਦਿੱਤੇ ਜਾ ਰਹੇ ਕਿ ਰਾਜਾ ਵੜਿੰਗ ਵੱਲੋਂ ਕਿਹਾ ਜਾਂਦਾ ਕਿ ਜੇ 4 ਸਾਲ ਮੇਰੇ ਕੋਲ ਕਾਂਗਰਸ ਪਾਰਟੀ ਦੀ ਅਗਵਾਈ ਰਹਿੰਦੀ ਹੈ ਤਾਂ ਮੈਂ 95 ਸੀਟਾਂ ਦੇ ਨਾਲ ਵੱਡੀ ਕਾਂਗਰਸ ਨੂੰ ਜਿੱਤ ਦਿਵਾਵਾਂਗਾ। ਤਾਂ ਇਹਨਾਂ ਤਮਾਮ ਮੁੱਦਿਆਂ ਦੇ ਉੱਪਰ ਤਮਾਮ ਕੀਤੀ ਜਾ ਰਹੀ ਬਿਆਨਬਾਜ਼ੀ ਦੇ ਉੱਪਰ ਗੱਲਬਾਤ ਕਰਾਂਗੇ। ਸਾਡੇ ਨਾਲ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਸ਼ੇਰੇ ਪੰਜਾਬ ਪਾਰਟੀ ਦੇ ਜਿਹੜੇ ਮੁੱਖ ਸੇਵਾਦਾਰ ਨੇ ਸਰਦਾਰ ਕੁਲਦੀਪ ਸਿੰਘ ਵਿਰਕ ਜੁੜੇ ਹੋਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਵਿਰਕ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਰਕ ਸਾਹਿਬ, ਸਭ ਤੋਂ ਅਹਿਮ ਸਵਾਲ ਹੈ ਕਿ ਸੰਗਰੂਰ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਹਰ ਬੰਦੇ ਦਾ ਨਜ਼ਰੀਆ ਬਣਿਆ ਹੋਇਆ, ਆਪੋ ਆਪਣੇ ਨਜ਼ਰੀਏ ਤੋਂ ਦੇਖ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਹੈ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਹਿਮ ਮੁੱਦਾ ਭਖਾਇਆ ਜਾ ਰਿਹਾ। ਤਾਂ ਸਭ ਤੋਂ ਪਹਿਲਾਂ ਸੰਖੇਪ ਰੂਪ ਦੇ ਵਿੱਚ ਜਾਣਨਾ ਚਾਹੁੰਦੇ ਕਿ ਬੀਬੀ ਕਮਲਦੀਪ ਨੂੰ ਉਤਾਰਨ ਦਾ ਜਿਹੜਾ ਮੁੱਖ ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਹੈ, ਜਾਂ ਜਿਹੜਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵਕਾਰ ਖੁੰਝਦਾ ਜਾ ਰਿਹਾ ਦਿਨ ਬ ਦਿਨ, ਕਾਰਨ ਕੀ ਮੰਨਦੇ ਹੋ ਅਸਲ ਦੇ ਵਿੱਚ? ਦੇਖੋ, ਜੋ ਸੰਗਰੂਰ ਦਾ ਅੱਜ ਇਲੈਕਸ਼ਨ, ਇਹ ਸਰਕਾਰ ਨੇ, ਇਹ ਵੀ ਇੱਕ ਚਾਲ ਹੈ ਸਰਕਾਰ ਦੀ ਕਿ ਜਦੋਂ ਪੰਥ ਇਕੱਠਾ ਹੋਣ ਜਾ ਰਿਹਾ ਸੀ, 6 ਮਈ ਨੂੰ ਇੱਕ ਮੀਟਿੰਗ ਅਕਾਲ ਤਖਤ ਸਾਹਿਬ ਤੇ ਹੁੰਦੀ ਹੈ, 52 ਜਥੇਬੰਦੀਆਂ ਮਿਲ ਕੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੀਆਂ। ਸਿੰਘ ਸਾਹਿਬ ਨੂੰ ਅਪੀਲ ਕੀਤੀ ਗਈ ਸੀ ਸਾਡੇ ਵੱਲੋਂ ਕਿ ਜੋ ਪਟਿਆਲਾ ਕਾਂਡ ਹੋਇਆ ਉਹਦੇ ਵਿੱਚ ਤੁਸੀਂ ਇਨਵੋਲਵ ਹੋਵੋ, ਕਿ ਉੱਥੇ ਸਿੱਖਾਂ ਦੇ ਬੱਚਿਆਂ ਤੇ 26 ਮੁੰਡਿਆਂ ਤੇ ਨਜਾਇਜ਼ ਪਰਚਾ 307 ਦਾ ਦਰਜ ਹੋਇਆ। ਉੱਤੇ ਜੋ ਆਪਣਾ ਪਰਵਾਨੇ ਨੂੰ ਕਪੂਰਥਲੇ ਉਹ ਕਤਲ ਕੇਸ ਦੇ ਵਿੱਚ ਵੀ 302 'ਚ ਵੀ ਪਾ ਦਿੱਤਾ ਗਿਆ। ਉਸ ਤੋਂ ਚਿੰਤਤ ਹੋ ਕੇ ਅਸੀਂ ਸਿੰਘ ਸਾਹਿਬ ਨੂੰ ਮਿਲੇ ਔਰ ਬੇਨਤੀ ਕੀਤੀ ਕਿ ਤੁਸੀਂ ਅੱਜ ਅਗਵਾਈ ਕਰੋ ਔਰ ਉਸ ਪਟਿਆਲਾ ਕਾਂਡ ਦੇ ਵਿੱਚ ਤੁਸੀਂ ਇਨਵੋਲਵ ਹੋਵੋ। ਸਿੰਘ ਸਾਹਿਬ ਨੇ ਬੇਨਤੀ ਪ੍ਰਵਾਨ ਕੀਤੀ। ਉਹਨਾਂ ਨੇ ਕਿਹਾ ਤੁਸੀਂ ਮੀਟਿੰਗ ਬੁਲਾ ਲਓ। 6 ਮਈ ਨੂੰ ਅਸੀਂ ਅਕਾਲ ਤਖਤ ਸਾਹਿਬ ਤੇ ਇੱਕ 52 ਮਿਸਲਾਂ ਦੀ ਮੀਟਿੰਗ, ਮੈਂ ਮਿਸਲਾਂ ਹੀ ਕਹੂੰਗਾ ਕਿ ਅੱਜ ਅਸੀਂ ਮਿਸਲਾਂ ਵਾਂਗ ਖਿੜੇ ਹੋਏ ਹਾਂ, ਮੀਟਿੰਗ ਹੋਈ। ਉੱਥੇ ਬਹੁਤ ਵਿਚਾਰਾਂ ਹੋਈਆਂ, ਬਹੁਤ ਲੰਬੀ ਮੀਟਿੰਗ ਚੱਲੀ। ਔਰ ਉੱਥੇ ਜੋ ਸਿੰਘ ਸਾਹਿਬ ਉਸ ਦਿਨ ਬੋਲੇ, ਉਹ ਸਪੀਚ ਸੁਣਨ ਵਾਲੀ ਸੀ, ਉਹਦੇ ਨਾਲ ਦਿੱਲੀ ਹਿੱਲੀ ਸੀ। ਕਿ ਸਿੰਘ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਪੰਜਾਬ ਦੀਆਂ ਨਸਲਾਂ ਤੇ ਫਸਲਾਂ ਬਰਬਾਦ ਕਰਨ ਤੇ ਦਿੱਲੀ ਤੁੱਲੀ ਹੋਈ ਹੈ। ਤੇ ਜਦੋਂ ਕੌਮ ਦਾ ਜਥੇਦਾਰ ਇਦਾਂ ਦੀ ਸਟੇਟਮੈਂਟ ਦਿੰਦਾ ਤਾਂ ਇੱਕ ਵਾਰ ਦਿੱਲੀ ਹਿਲਦੀ ਹੈ ਕਿ ਸਿੱਖੇ ਸੋਚਣ ਲੱਗ ਗਏ ਆ, ਸਿੱਖਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਇਹਨਾਂ ਨੂੰ ਬਰਬਾਦ ਕਰਨ ਤੇ ਤੁੱਲੇ ਹੋਏ ਹਾਂ। ਉਸ ਤੋਂ ਬਾਅਦ ਸਿੰਘ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਇੱਕ ਕਮੇਟੀ ਬਣਾ ਦਿਓ ਜਿਹੜੀ ਪਟਿਆਲਾ ਕਾਂਡ ਦੀ ਤੇ ਸਿੱਖ ਮਸਲਿਆਂ ਦੀ ਪੈਰਵਾਈ ਕਰੇ। ਸਿੰਘ ਸਾਹਿਬ ਨੇ ਹੁਕਮ ਕੀਤਾ ਕਿ ਤੁਸੀਂ 52 ਜਥੇਬੰਦੀਆਂ ਮਿਸਲਾਂ ਦੇ ਸਰਦਾਰ ਬੈਠੇ ਹੋ, ਤੁਸੀਂ ਇੱਕ ਕਮੇਟੀ ਬਣਾ ਲਓ, ਅਕਾਲ ਤਖਤ ਤੋਂ ਪ੍ਰਵਾਨਿਤ ਹੋਏਗੀ। ਉੱਥੇ ਫਿਰ ਇੱਕ 5 ਮੈਂਬਰੀ ਕਮੇਟੀ ਬਣਾਈ ਗਈ ਜਿਹਦੇ ਕੋਆਰਡੀਨੇਟਰ ਪਰਮਪਾਲ ਸਿੰਘ ਪੱਟੀ ਉਹ ਬਣਾਏ ਗਏ। ਉਹਦੇ ਵਿੱਚ ਦਾਸ ਨੂੰ ਵੀ ਸੇਵਾ ਲਾਈ ਗਈ। ਮਨਜੀਤ ਸਿੰਘ ਕਰਤਾਰਪੁਰ ਬਣਾਏ ਗਏ। ਸਤਨਾਮ ਸਿੰਘ ਪਟਿਆਲਾ ਵਾਰਸ ਪੰਜਾਬ ਦੇ ਵੱਲੋਂ ਲਿਆ ਗਿਆ। ਇੱਕ ਹਰਿਆਣੇ ਤੋਂ ਸਿੰਘ ਲਿਆ ਗਿਆ। ਇਸ ਤਰ੍ਹਾਂ 5 ਮੈਂਬਰੀ ਕਾਰਜੀ ਕਮੇਟੀ ਬਣਾਈ, ਜੋ ਉਸ ਦਿਨ ਤੋਂ ਅਸੀਂ ਪਟਿਆਲਾ ਕਾਂਡ ਦੀ ਪਰਵਾਨੇ ਦੀ ਸਾਰੀ ਪੈਰਵਾਈ ਕਰ ਰਹੇ ਹਾਂ। DGP ਨੂੰ ਵੀ ਮਿਲੇ ਹਾਂ। ਤੇ ਉਸ ਤੋਂ ਬਾਅਦ ਫਿਰ ਉਸੇ ਤੋਂ ਪ੍ਰੇਰਿਤ ਹੋ ਕੇ ਪ੍ਰਭਾਵਿਤ, ਉਸ ਦਾ ਇੰਨਾ ਮੀਟਿੰਗ ਦਾ ਪ੍ਰਭਾਵ ਪਿਆ ਕਿ
ਪ੍ਰਧਾਨ ਜੋ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੇ 11 ਮਈ ਨੂੰ ਇੱਕ ਸਮੁੱਚੀਆਂ ਸਿਆਸੀ ਪਾਰਟੀਆਂ ਦੀ ਇੱਕ ਮੀਟਿੰਗ ਬੁਲਾ ਲਈ ਅਕਾਲ ਤਖਤ ਸਾਹਿਬ 'ਤੇ, ਜੋ ਦੀਵਾਨ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਹੋਈ। ਉਹਦਾ ਇਹ ਹੋਇਆ ਕਿ ਸਰਕਾਰ ਨੂੰ ਇਹ ਲੱਗਿਆ ਕਿ ਪੰਥ ਤਾਂ ਦੁਬਾਰਾ ਇਕੱਠਾ ਹੋ ਰਿਹਾ। ਉਹਦੇ ਵਿੱਚ ਅਕਾਲੀ, ਟਕਸਾਲੀ, ਦਾਦੂਵਾਲ ਸਾਹਿਬ, ਮਾਨ ਸਾਹਿਬ, ਸਾਰੇ ਪਹਿਲੀ 52 ਜਥੇਬੰਦੀਆਂ 'ਚ ਵੀ ਮਾਨ ਸਾਹਿਬ ਦੀ ਪਾਰਟੀ ਆਈ। ਇਮਾਨ ਸਿੰਘ ਮਾਨ ਉੱਥੇ ਸਟੇਜ ਤੇ ਬੋਲਿਆ ਸੀ, ਭਾਵੇਂ ਉਹਨੇ ਗੱਲ ਵੋਟਾਂ ਦੀ ਹੋਈ ਕੀਤੀ, ਉੱਥੇ SGPC ਦੀ ਵੋਟਾਂ ਦੀ ਗੱਲ ਕੀਤੀ, ਪੰਥਕ ਮਸਲਿਆਂ ਦੀ ਜਾਂ ਪਟਿਆਲਾ ਕਾਂਡ ਦੀ ਨਹੀਂ ਕੀਤੀ, ਪਰ ਆਏ ਜ਼ਰੂਰ। ਉਸ ਤੋਂ ਬਾਅਦ ਜਿੱਦਣ 11 ਮਈ ਦੀ ਮੀਟਿੰਗ ਹੁੰਦੀ ਹੈ ਤਾਂ ਦਿੱਲੀ ਨੂੰ ਇੱਕ ਮੈਸੇਜ ਜਾਂਦਾ ਹੈ ਕਿ ਸਿੱਖ ਦੁਬਾਰਾ ਇਕੱਠੇ ਹੋ ਰਹੇ ਨੇ। ਉਹਦੇ ਲਈ ਦਿੱਲੀ ਬੜੀ ਚਿੰਤਤ ਹੁੰਦੀ ਹੈ ਇੱਦਾਂ ਦੀ ਗੱਲ ਤੋਂ। ਜਦੋਂ ਸਿੱਖਾਂ 'ਚ ਏਕਤਾ ਹੋਣ ਲੱਗਦੀ ਹੈ ਤਾਂ ਸਰਕਾਰ ਨੂੰ ਕੰਨ ਖੜੇ ਹੋ ਜਾਂਦੇ ਆ ਸਰਕਾਰ ਦੇ। ਫੌਰਨ ਸੰਗਰੂਰ ਦਾ ਇਲੈਕਸ਼ਨ ਡਿਕਲੇਅਰ ਕਰ ਦਿੱਤਾ ਗਿਆ, ਜਿਮਨੀ ਚੋਣ ਦਾ, ਕਿ ਸਿੱਖਾਂ ਨੂੰ ਏਕਤਾ ਵੱਲੋਂ ਉਲਝਾ ਕੇ ਉੱਥੇ ਲੈ ਆਓ। ਜਦੋਂ ਚੋਣ ਦੀ ਗੱਲ ਆਉਂਦੀ ਹੈ ਤਾਂ ਸਿੱਖ ਆਪਸ ਦੇ ਵਿੱਚ ਲੜ ਪੈਂਦੇ ਆ। ਇਹ ਦਿੱਲੀ ਨੂੰ ਪੂਰਾ ਕੌਨਫੀਡੈਂਸ ਹੈ ਕਿ ਕੋਈ ਵੀ ਚੋਣ, ਚਾਹੇ SGPC ਦੀ ਆ ਜਾਵੇ, ਚਾਹੇ ਪੰਚਾਇਤੀ ਆ ਜਾਣ, ਚਾਹੇ MLA ਦੀ ਆ ਜਾਣ, ਚਾਹੇ ਕੋਈ ਬਾਈ ਇਲੈਕਸ਼ਨ ਆ ਜਾਏ, ਤਾਂ ਇਹ ਸੰਗਰੂਰ ਦਾ ਚੋਣ ਦਾ ਐਲਾਨ ਕਰਨਾ ਹੀ ਸਰਕਾਰ ਦੀ ਇੱਕ ਸਾਜ਼ਿਸ਼ ਹੈ ਕਿ ਸਿੱਖਾਂ ਦੇ ਵਿੱਚ ਏਕਤਾ ਨਾ ਹੋ ਸਕੇ। ਵਿਰਕ ਸਾਹਿਬ, ਸਵਾਲ ਬਹੁਤ ਵੱਡਾ ਉਠਾਇਆ ਕਿ ਸਰਕਾਰ ਦੇ ਵੱਲੋਂ ਜਿਹੜਾ ਇੱਕ ਦੋਹਰੀ ਰਣਨੀਤੀ ਕਰ ਜਾਂਦੀ ਹੈ ਸਿੱਖਾਂ ਨੂੰ ਖੰਡਾਉਣ ਵਾਸਤੇ, ਤਾਂ ਇੱਥੇ ਇਹ ਨਹੀਂ ਚਾਹੀਦਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੀ ਅਹਿਮ ਭੂਮਿਕਾ ਹੋਣੀ ਚਾਹੀਦੀ ਹੈ ਕਿ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਨੇ ਜਾਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ, ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੇ ਕਲਾਵੇ ਦੇ ਵਿੱਚ ਲੈਣਾ ਚਾਹੀਦਾ ਕਿ ਜਥੇਦਾਰ ਇਹਨਾਂ ਜਿਹੜੀਆਂ ਧਿਰਾਂ ਨੇ, ਪੰਥਕ ਧਿਰਾਂ ਵੱਖ-ਵੱਖ ਖਿੰਡੀਆਂ ਹੋਈਆਂ ਨੇ, ਤਾਂ ਉਹਨਾਂ ਦੀ ਅਗਵਾਈ ਕਰ ਸਕਣ, ਉਹਨਾਂ ਨੂੰ ਇੱਕ ਜਗ੍ਹਾ ਦੇ ਉੱਪਰ ਲਾਮਬੰਦ ਕਰ ਸਕਣ। ਦੇਖੋ ਸਿੰਘ ਸਾਹਿਬ, ਮੈਂ ਵੇਖੋ ਮੇਰੀ 63 ਸਾਲ ਉਮਰ ਹੈ, ਮੈਂ ਲਗਭਗ 45 ਸਾਲ ਜਦੋਂ ਤੋਂ ਮੈਂ ਇਸ ਸੰਘਰਸ਼ 'ਚ ਕੁੱਦਿਆ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨਾਲ 1978 ਤੋਂ, ਬਲੂ ਸਟਾਰ ਤੋਂ ਪਹਿਲਾਂ ਮੈਂ ਜੇਲ੍ਹ 'ਚ ਸੀ। ਮੈਂ ਜੋ ਵੇਖਿਆ ਹੈ ਕਿ ਇਹ ਸਿੰਘ ਸਾਹਿਬ ਪਿਛਲੇ 45 ਸਾਲਾਂ 'ਚ ਬੈਟਰ ਦੈਨ ਆਲ ਅਦਰ ਸਿੰਘ ਸਾਹਿਬ, ਜੋ ਇਹਨਾਂ ਦੀਆਂ ਸਟੇਟਮੈਂਟਸ ਆਈਆਂ ਨੇ, ਜੋ ਕੁਛ ਇਹ ਕਰ ਰਹੇ ਨੇ, ਉਹ ਸਲਾਹੁਣਯੋਗ ਹੈ। ਸਿੰਘ ਸਾਹਿਬ ਦੇ ਬਿਆਨ ਜੋ ਆਏ ਹੈ, ਜੋ ਉਸ ਦਿਨ 6 ਮਈ ਨੂੰ ਇਹਨਾਂ ਨੇ ਬਿਆਨ ਦਿੱਤਾ, ਫਿਰ ਇਹਨਾਂ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਆਦੇਸ਼ ਦਿੱਤਾ। ਇਹ ਬੜੀਆਂ ਗੱਲਾਂ ਸਿੰਘ ਸਾਹਿਬ ਨੇ ਐਸੀਆਂ ਕੀਤੀਆਂ ਨੇ ਜੋ ਕੌਮ ਪਛਾਣ ਨਹੀਂ ਰਹੀ ਹੈ। ਮੈਂ ਚਾਹੁੰਦਾ ਕਿ ਸਿੰਘ ਸਾਹਿਬ ਅਗਵਾਈ ਕਰ ਸਕਦੇ ਆ। ਇਹ ਸਿੰਘ ਸਾਹਿਬ ਉਹ ਸਿੰਘ ਸਾਹਿਬ ਨਹੀਂ ਹੈ ਸਰਸਾ ਵਾਲੇ ਨੂੰ ਮਾਫੀ ਦੇਣ ਵਾਲੇ ਜਾਂ ਅਯੁੱਧਿਆ ਉੱਥੇ ਰਾਮ ਮੰਦਿਰ ਦੀ ਨੀਂਹ ਪੱਥਰ ਤੇ ਜਾਣ ਵਾਲੇ, ਇਹ ਨਹੀਂ ਹੈ। ਇਹਨਾਂ ਨੇ 370 ਧਾਰਾ ਜਿਹੜੀ ਕਸ਼ਮੀਰ 'ਚ ਤੋੜੀ, ਉਹਦੀ ਵੀ ਉਲੰਘਣਾ ਕੀਤੀ। ਉਦੋਂ ਕਿ ਬਾਦਲ BJP ਇਕੱਠੇ ਸੀਗੇ, ਪਰ ਇਹਨਾਂ ਨੇ ਸੱਚ ਬੋਲਿਆ। ਸਿੰਘ ਸਾਹਿਬ 'ਚ ਦਮ ਹੈ, ਪਰ ਅਸੀਂ ਲੋਕ ਜਿਹੜੇ ਆ ਸਵਾਰਥੀ ਲੋਕ, ਸਾਰੀਆਂ ਜਥੇਬੰਦੀਆਂ ਉਹਦੇ ਵਿੱਚ ਮੈਂ ਵੀ ਹਾਂ, ਕਿ ਅਸੀਂ ਨਹੀਂ ਚਾਹੁੰਦੇ, ਅਸੀਂ ਇਹਨੂੰ ਬਾਦਲਾਂ ਦਾ ਸਟੈਂਪ ਲਾਈ ਜਾਂਦੇ ਕਿ ਬਾਦਲਾਂ ਦਾ ਬੰਦਾ, ਬਾਦਲਾਂ ਦਾ ਬੰਦਾ, ਉਹ ਸਾਡੇ ਦਿਮਾਗ 'ਚੋਂ ਨਹੀਂ ਜਾ ਰਿਹਾ। ਹੁਣ ਇੱਥੇ ਮੈਂ ਇੱਕ ਗੱਲ ਕਰਦਾ ਕਿ 11 ਮਈ ਨੂੰ ਜੋ ਉੱਥੇ ਮੀਟਿੰਗ ਹੋਈ, ਉਹਦੇ 'ਚ ਸਿੰਘ ਸਾਹਿਬ ਵੀ ਸੀਗੇ। ਇੱਕ 11 ਮੈਂਬਰੀ ਕਮੇਟੀ ਬਣ ਗਈ ਕਿ ਸਾਰੇ ਮਤਭੇਦ ਭੁਲਾ ਕੇ ਸਿੰਘ ਸਾਹਿਬ ਬੰਦੀ ਸਿੰਘ ਰਿਹਾ ਕਰਾਉਣੇ ਆ। ਇੱਕ ਮੁੱਦੇ 'ਤੇ ਅਸੀਂ ਇਕੱਠੇ ਹੋ ਗਏ ਸੀ ਨਾ, ਅਤੇ ਚੋਣ ਦਾ ਐਲਾਨ ਹੋ ਗਿਆ। ਚੋਣ ਦੇ ਵਿੱਚ ਨਹੀਂ ਸੀ ਕੁੱਦਣਾ ਚਾਹੀਦਾ। ਮੇਰੀ ਇਹ ਆਪਣੀ ਨਿੱਜੀ ਰਾਏ ਆ, ਹੋ ਸਕਦਾ ਮੈਂ ਗਲਤ ਹੋਵਾਂ, ਕਿ ਉੱਥੇ ਸਿਮਰਨਜੀਤ ਸਿੰਘ ਮਾਨ ਨੂੰ ਵੀ ਨਹੀਂ ਸੀ ਖੜਨਾ ਚਾਹੀਦਾ, ਬੀਬੀ ਕਮਲਦੀਪ ਨੂੰ ਵੀ ਨਹੀਂ ਸੀ ਖੜਨਾ ਚਾਹੀਦਾ। ਸਾਡਾ ਇੱਕੋ ਇੱਕ ਟਾਰਗੇਟ ਹੋਣਾ ਚਾਹੀਦਾ ਸੀ, ਪਹਿਲਾਂ ਬੰਦੀ ਸਿੰਘ ਰਿਹਾ ਕਰੋ। ਕੋਈ ਗੱਲ ਨਹੀਂ, ਇੱਕ ਸੀਟ ਅਸੀਂ ਜਿੱਤਣੀ ਹੈ ਕਿ ਹਾਰਨੀ ਹੈ ਉਹ ਬਾਅਦ ਦੀ ਗੱਲ ਹੈ, ਪਰ ਅਸੀਂ ਏਕਤਾ ਤਾਂ ਤੋੜ ਲਈ ਨਾ। ਏਕਤਾ ਟੁੱਟ ਗਈ ਕਿ ਮਾਨ ਸਾਹਿਬ ਨੇ ਬਿਨਾਂ ਸੋਚੇ ਸਮਝੇ ਐਲਾਨ ਕਰਤਾ ਕਿ ਮੈਂ ਸੰਗਰੂਰ ਤੋਂ ਖੜਾ ਹੋ ਗਿਆ ਜੀ। ਜੇ ਮਾਨ ਸਾਹਿਬ ਉਸ ਟਾਈਮ 11 ਮੈਂਬਰੀ ਕਮੇਟੀ ਨਾਲ ਰਾਇ ਕਰਦੇ, ਸਿੰਘ ਸਾਹਿਬ ਨੂੰ ਕਹਿੰਦੇ ਕਿ ਦੱਸੋ ਜੀ ਪੰਥਕ ਕੈਂਡੀਡੇਟ ਤੁਸੀਂ ਮੈਨੂੰ ਬਣਾ ਦਿਓ, ਤਾਂ 99% ਚਾਂਸ ਸੀ ਕਿ ਸਿੰਘ ਸਾਹਿਬ ਕਹਿੰਦੇ ਕਿ ਸਿਮਰਨਜੀਤ ਸਿੰਘ ਮਾਨ ਨੂੰ ਖੜਾ ਦਿੰਦੇ ਆ ਪੰਥਕ ਕੈਂਡੀਡੇਟ ਵੱਲੋਂ, ਅਤੇ ਇਹਨੂੰ ਵੋਟਾਂ ਪਾ ਦਿਓ। ਜਦੋਂ ਇਹਨਾਂ ਨੇ ਮੰਨਣੀ ਤਾਂ ਕਿਸੇ ਦੀ ਹੈ ਨਹੀਂ ਸੀ, ਕਿਉਂ ਪੁਲਸੀਆ ਦਿਮਾਗ ਹੈ, ਅੜੀਅਲ ਰਵੱਈਆ ਹੈ ਕਿ ਮੈਂ ਖੜਨਾ ਜੀ, ਮੈਂ ਹੀ ਖੜਨਾ, ਤਾਂ ਖੜਾ ਦੇਣਾ ਸੀ ਪੰਥ ਨੇ। ਚਲੋ ਜੇ ਨਾ ਵੀ ਖੜਾਉਂਦੇ, ਬੀਬੀ ਕਮਲਦੀਪ ਕੌਰ ਨੂੰ ਖੜਾਉਂਦੇ ਜਾਂ ਕਿਸੇ ਹੋਰ ਨੂੰ ਇੱਕ ਸਾਂਝਾ ਕੈਂਡੀਡੇਟ ਖੜਾਉਂਦੇ, ਨਾ ਉਹ ਤੱਕੜੀ 'ਤੇ ਚੋਣ ਨਿਸ਼ਾਨ ਲੜਦਾ, ਨਾ ਉਹ ਮਾਨ ਵੱਲੋਂ ਚੋਣ ਨਿਸ਼ਾਨ ਲੜਦਾ, ਇੱਕ ਪੰਥਕ ਕੈਂਡੀਡੇਟ ਆਜ਼ਾਦ ਖੜਾ ਦਿੰਦੇ, ਤਾਂ ਮੈਨੂੰ ਯਕੀਨ ਹੈ ਕਿ ਸਾਰਿਆਂ ਨੇ ਉਹਦੀ ਸਪੋਰਟ ਕਰ ਦੇਣੀ ਸੀ। ਹੁਣ ਗੱਲ ਆਉਂਦੀ ਹੈ ਤੁਹਾਡੇ ਸਵਾਲ ਦੀ ਕਿ ਬਾਦਲ ਜਿਹੜੇ ਨੇ ਉਹ ਇੱਕ ਚਾਲ ਖੇਡ ਰਹੇ ਆ ਆਪਣੀ ਹੋਂਦ ਨੂੰ ਦੁਬਾਰਾ ਜਿੰਦਾ ਹੋਣ ਲਈ, ਖੇਡ ਰਹੇ ਆ, ਇਟਸ ਨੋ ਡਾਊਟ। ਹਰ ਬੰਦਾ ਹੱਥ ਪੈਰ ਮਾਰਦਾ ਜਦੋਂ ਬੈਕਫੁੱਟ 'ਤੇ ਚਲਾ ਜਾਂਦਾ। ਅੱਜ ਬਾਦਲ ਪੂਰੀ ਤਰ੍ਹਾਂ ਮਤਲਬ ਖਤਮ ਹੋ ਚੁੱਕੇ ਆ, ਮਤਲਬ ਲੰਮੇ ਪਏ ਆ ਧਰਤੀ 'ਤੇ। ਅਰੇ ਲੰਮੇ ਪੈਣ ਦੀ ਨਿਸ਼ਾਨੀ ਹੈ ਕਿ ਉਹਨਾਂ ਨੇ ਇੱਕ ਖਾੜਕੂ ਪਰਿਵਾਰ ਨੂੰ ਟਿਕਟ ਦਿੱਤੀ ਹੈ, ਕਿਸੇ ਅਕਾਲੀ ਨੂੰ ਟਿਕਟ ਨਹੀਂ ਦਿੱਤੀ। ਇਹ ਬਾਦਲਾਂ ਦੀ ਹਾਰ ਹੈ, ਸਾਡੀ ਜਿੱਤ ਹੈ। ਜਿਹੜੀਆਂ ਜੁਝਾਰੂ ਜਥੇਬੰਦੀਆਂ ਨੇ ਖਾੜਕੂ ਪਰਿਵਾਰਾਂ ਦੀ ਜਿੱਤ ਹੈ ਕਿ ਸਾਨੂੰ ਟਿਕਟ ਬਾਦਲਾਂ ਨੇ ਆਪਣੇ ਹੱਥੀਂ ਦਿੱਤੀ। ਇਹ ਗੱਲ ਕਦੇ ਨਹੀਂ ਕਹਿਣਾ ਚਾਹੀਦਾ ਕਿ ਉਹ ਬੀਬੀ ਬਾਦਲਾਂ ਦੀ ਹੋ ਗਈ ਹੈ। ਨੋ, ਬਾਦਲ ਬੀਬੀ ਦੇ ਹੋ ਗਏ ਹੈ, ਇਹ ਗੱਲ ਕਹਿਣੀ ਚਾਹੀਦੀ ਹੈ। ਉਲਟਾ ਅਸੀਂ ਉਲਟਾ ਕਰਦੇ ਹਾਂ। ਦੂਜੀ ਗੱਲ ਮੈਂ ਇੱਥੇ ਇੱਕ ਉਦਾਹਰਨ ਦੇਣੀ ਚਾਹੁੰਦਾ ਕਿ ਮੰਨ ਲਈਏ ਬਾਦਲ ਗਲਤ ਹੈ, ਸਾਡੇ ਖਿਲਾਫ ਹੈ, ਸਾਡੇ ਕਾਤਲ ਹੈ, ਉਹਨਾਂ ਨੇ ਬੜਾ ਨੁਕਸਾਨ ਕੀਤਾ, ਬੇਅਦਬੀਆਂ ਵੀ ਕਰਾਈਆਂ, ਸਿੰਘ ਵੀ ਸ਼ਹੀਦ ਕਰਾਏ, ਇੰਦਰਾ ਨਾਲ ਰਲ ਕੇ ਬਲੂ ਸਟਾਰ ਵੀ ਕਰਾਇਆ, ਇਹ ਸਾਰੇ ਦੋਸ਼ ਲੱਗਦੇ ਆ, ਪੂਰੇ ਮਹਾਂਪਾਪੀ ਹੈ।
ਪਰ ਜਦੋਂ ਮੈਂ ਤੁਹਾਨੂੰ ਪਿੱਛੇ ਇਤਿਹਾਸ ਵੱਲ ਲੈ ਕੇ ਜਾਂਦਾ ਕਿ ਅਸੀਂ ਆਪਣੇ ਇਤਿਹਾਸ ਤੋਂ ਸਬਕ ਸਿੱਖਣਾ ਨਾ, ਅਸੀਂ ਗੁਰੂ ਸਾਹਿਬਾਨ ਤੋਂ, ਆਪਣੇ ਸ਼ੇਰੇ ਪੰਜਾਬ ਤੋਂ, ਬਾਬਾ ਬੰਦਾ ਸਿੰਘ ਬਹਾਦਰ ਤੋਂ, ਉਹਨਾਂ ਤੋਂ ਸਬਕ ਲੈਣਾ, ਤਾਂ ਹੀ ਅਸੀਂ ਕਾਮਯਾਬ ਹੋਵਾਂਗੇ ਨਾ। ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਜਾਣਾ ਸੀ ਤਾਂ ਨਵਾਬ ਮਲੇਰਕੋਟਲਾ ਨੇ ਹਾਂ ਦਾ ਨਾਰਾ ਮਾਰਿਆ। ਕੀ ਅਸੀਂ ਕਹਾਂਗੇ ਕਿ ਨਵਾਬ ਮਲੇਰਕੋਟਲਾ ਜਿਹੜਾ ਉਹ ਗਲਤ ਸੀਗਾ? ਉਹ ਤਾਂ ਮੁਗਲਾਂ ਦਾ ਬੰਦਾ ਸੀ, ਔਰੰਗਜ਼ੇਬ ਦਾ ਬੰਦਾ ਸੀ। ਅਨੰਦਪੁਰ ਨੂੰ ਘੇਰਾ ਪਾਉਣ ਲਈ, ਚਮਕੌਰ ਦੀ ਜੰਗ ਲਈ, ਫਿਰ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਲੜਨ ਵੀ ਸ਼ੇਰ ਖਾਂ ਨਵਾਬ ਮਲੇਰਕੋਟਲਾ ਜੰਗ ਦੇ ਵਿੱਚ ਸੀ, ਬੰਦਾ ਸਿੰਘ ਬਹਾਦਰ ਦੇ ਹੱਥੋਂ ਸ਼ਹੀਦ ਹੁੰਦਾ। ਉਹੀ ਨਵਾਬ ਮਲੇਰਕੋਟਲਾ ਜਿਹੜਾ ਸਾਹਿਬਜ਼ਾਦੇ ਦੀ ਹਾਂ ਦਾ ਨਾਰਾ ਮਾਰਦਾ। ਔਰ ਅੱਜ ਵੀ ਅਸੀਂ ਇੱਜ਼ਤ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਨਵਾਬ ਮਲੇਰਕੋਟਲਾ ਨੂੰ ਸਿਰ ਝੁਕਾਉਂਦੇ ਹਾਂ ਕਿ ਉਹਨੇ ਸਾਡੇ ਲਈ ਹਾਂ ਦਾ ਨਾਰਾ ਮਾਰਿਆ। ਤੇ ਜੇ ਬਾਦਲਾਂ ਨੇ ਬੰਦੀ ਸਿੰਘਾਂ ਲਈ ਹਾਂ ਦਾ ਨਾਰਾ ਮਾਰਤਾ ਤੇ ਅਸੀਂ ਇਹ ਕਿਉਂ ਕਹਿੰਦੇ ਆ ਵੀ ਸਾਡੇ ਦੁਸ਼ਮਣ ਨੇ, ਪਰ ਸਾਡੇ ਲਈ ਅੱਜ ਹਾਂ ਦਾ ਨਾਰਾ ਤਾਂ ਮਾਰਿਆ ਨਾ। ਸਾਡੇ ਬੰਦੀ ਸਿੰਘ ਰਿਹਾ ਹੋ ਕੇ ਬਾਹਰ ਆਉਂਦੇ ਨੇ ਤਾਂ ਅਸੀਂ ਇਸ ਲਈ ਬਾਦਲਾਂ ਨੂੰ ਕਹਿ ਦਾਂਗੇ ਵੀ ਤੁਸੀਂ ਇੱਕ ਚੰਗਾ ਕੰਮ ਵੀ ਕਰਤਾ ਜ਼ਿੰਦਗੀ 'ਚ। ਅਸੀਂ ਇਹ ਨਹੀਂ ਕਹਿਣਾ ਕਿ ਉਹ ਆਪਣੇ ਆਪ ਨੂੰ ਜਿਉਂਦਾ ਹੋਣ ਲਈ ਕਰ ਰਹੇ ਨੇ, ਪਰ ਸਾਡੇ ਲਈ ਇਹ ਫਾਇਦੇਮੰਦ ਚੀਜ਼ ਹੈ। ਜੇ ਬਾਦਲ ਸਾਡੇ ਨਾਲ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਲਈ ਖੜ੍ਹਦੇ ਆ ਤਾਂ ਬੀਜੇਪੀ ਝੁਕਦੀ ਹੈ, ਸਰਕਾਰ ਝੁਕਦੀ ਹੈ, ਸਾਡੇ ਸਿੰਘ ਬਾਹਰ ਆਉਂਦੇ। ਮੰਨ ਲਓ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੈਂਡੀਡੇਟ ਐਲਾਨਿਆ ਗਿਆ ਹੈ, ਬੀਬੀ ਕਮਲਦੀਪ ਕੌਰ ਜੀ ਰਾਜੋਆਣਾ ਜੀ ਨੂੰ ਐਲਾਨਿਆ ਗਿਆ, ਤਾਂ ਉਹ ਚੋਣਾਂ ਦੇ ਵਿੱਚ ਜਿੱਤ ਹਾਸਲ ਕਰ ਲੈਂਦੇ ਆ। ਕੀ ਲੱਗਦਾ ਹੈ ਕਿ ਇਹਦੇ ਨਾਲ ਬੰਦੀ ਸਿੰਘ ਬਾਹਰ ਆ ਸਕਦੀ ਹੈ, ਸਰਕਾਰ ਦੇ ਉੱਪਰ ਕੋਈ ਪ੍ਰਭਾਵ ਬਣ ਸਕਦਾ ਹੈ? ਦੇਖੋ, ਜੇ ਬੀਬੀ ਕਮਲਜੀਤ ਕੌਰ ਜਿੱਤਦੀ ਹੈ ਤਾਂ ਜਦੋਂ ਪਾਰਲੀਮੈਂਟ 'ਚ ਜਾ ਕੇ ਬੋਲੇਗੀ ਨਾ ਕਿ ਮੇਰਾ ਭਰਾ ਅੱਜ 27 ਸਾਲਾਂ ਤੋਂ ਜੇਲ੍ਹ 'ਚ ਡੱਕਿਆ ਹੈ, ਜਾਂ ਮੇਰੇ ਭਰਾ ਦੇ ਸਾਥੀ ਭਾਈ ਹਵਾਰਾ, ਭਾਈ ਤਾਰਾ, ਸਾਰੇ ਬੰਦੀ ਸਿੰਘ ਜਿਹੜੇ ਸਜ਼ਾਵਾਂ ਭੁਗਤ ਚੁੱਕੇ ਆ, ਉਹਨਾਂ ਨੂੰ ਬਾਹਰ ਕਰੋ, ਤਾਂ ਉਹਦਾ ਇੱਕ ਪ੍ਰਭਾਵ ਅਲੱਗ ਹੋਏਗਾ। ਕਿ ਮਾਨ ਸਾਹਿਬ ਨੂੰ ਅਸੀਂ 2 ਵਾਰੀ MP ਬਣਾ ਕੇ ਭੇਜ ਚੁੱਕੇ ਹਾਂ, ਜੋ ਉਹਨਾਂ ਦੀ ਆਊਟਪੁੱਟ ਹੈ ਸਾਡੇ ਸਾਹਮਣੇ ਹੈ। ਬੈਟਰ ਦੈਨ ਮਾਨ, ਮੇਰੀ ਇਹ ਸੋਚ ਹੈ ਕਿ ਜੇ ਬੀਬੀ ਜਾਂਦੀ ਹੈ ਤਾਂ ਪਾਰਲੀਮੈਂਟ ਦੇ ਵਿੱਚ ਜਦੋਂ ਖੜੀ ਹੋਵੇਗੀ ਨਾ 542 ਦੇ ਹਾਊਸ 'ਚ ਇੱਕ ਬੀਬੀ, ਉਹ ਭਾਈ ਰਾਜੋਆਣਾ ਦੀ ਭੈਣ, ਤਾਂ ਸ਼ਰਮ ਨਾਲ ਉਹਨਾਂ ਦਾ ਸਿਰ ਤਾਂ ਝੁਕਣਗੇ ਕਿ ਦੇਖੋ ਇਹਦਾ ਭਰਾ ਜੇਲ੍ਹ 'ਚ ਬੈਠਾ 27 ਸਾਲ ਤੋਂ, ਇਹ ਬੀਬੀ MP ਇੱਥੇ ਬੋਲ ਰਹੀ ਹੈ, ਤਾਂ ਮਾੜੀ ਮੋਟੀ ਸ਼ਰਮ ਹੋ ਸਕਦਾ ਇਹਨਾਂ ਨੂੰ ਆ ਜਾਵੇ ਦਿੱਲੀ ਨੂੰ। ਤੇ ਜੇ ਰਿਹਾ ਹੋਣ ਦੀ ਗੱਲ, ਮੈਂ ਇੱਥੇ ਬਾਦਲਾਂ ਨੂੰ ਵੀ ਗਲਤ ਗਿਣ ਰਿਹਾ ਕਿ ਮਾਨ ਨੇ ਗਲਤੀ ਕਰ ਲਈ। ਮਾਨ ਹਮੇਸ਼ਾ ਹੀ ਗਲਤੀਆਂ ਹੀ ਕਰਦਾ ਆਇਆ ਬੀਤੇ 33 ਸਾਲ ਤੋਂ। ਪੰਥ 'ਚ ਏਕਤਾ ਕਦੇ, ਜਦੋਂ ਵੀ ਏਕਤਾ ਹੋਣ ਲੱਗੀ ਇਹਨੇ ਫੁੱਟ ਪਾਈ ਹੈ। ਪਰ ਅੱਜ ਬਾਦਲਾਂ ਨੂੰ ਛੱਡ ਦੇਣਾ ਚਾਹੀਦਾ ਸੀ, ਬੀਬੀ ਨੂੰ ਖੜਾਉਣਾ ਹੀ ਨਹੀਂ ਸੀ ਚਾਹੀਦਾ। ਇਹ ਮੇਰੀ ਸੋਚ ਹੈ ਕਿ ਬਾਦਲ ਇੱਕ ਕੁਰਬਾਨੀ ਹੋਰ ਕਰ ਦਿੰਦੇ। ਜਦੋਂ ਉਹਨਾਂ ਨੇ ਬੰਦੀ ਸਿੰਘਾਂ ਦੇ ਰਿਹਾਈ ਲਈ ਨਾਅਰਾ ਮਾਰਿਆ, ਇੱਕ ਕੁਰਬਾਨੀ ਹੋਰ ਕਰ ਦਿੰਦੇ ਕਿ ਅਸੀਂ ਕੈਂਡੀਡੇਟ ਖੜਾ ਹੀ ਨਹੀਂ ਕਰਦੇ। ਬੀਬੀ ਨੇ ਇਨਕਾਰ ਕਰਤਾ ਸੀ। ਬਾਦਲਾਂ ਦੇ ਮਲੂਕਾ ਸਾਹਿਬ ਨੂੰ ਸਾਰੇ ਗਏ ਕਹਿਣ ਵੀ ਖੜੀ ਹੋ ਜਾ, ਦੁਬਾਰਾ ਫੇਰ ਗਏ, ਚਲੋ ਉਹ ਮੰਨ ਗਈ। ਪਰ ਜੇ ਅੱਜ ਬਾਦਲ ਇਹ ਗਲਤੀ ਨਾ ਕਰਦੇ ਬੀਬੀ ਨੂੰ ਖੜਾਉਣ ਦੀ, ਮਾਨ ਖੜ ਗਿਆ, ਠੀਕ ਹੈ ਸਪੋਰਟ ਕਰੋ ਨਾ ਕਰੋ, ਮਾਨ ਜਾਣੇ ਤਾਂ ਚੋਣ ਜਾਣੇ। ਉਹ ਕਹਿੰਦੇ ਜੀ ਅਸੀਂ ਇਕੱਠੇ ਹੋਏ ਹਾਂ ਰਿਹਾਈ ਵਾਸਤੇ, ਸਾਡਾ ਚੋਣ ਕੋਈ ਮੁੱਦਾ ਨਹੀਂ ਹੈ, ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਸਾਡਾ ਧਰਮ ਹੈ। ਅਸੀਂ ਇਹ ਕਮਿਟਮੈਂਟ ਕੀਤੀ ਹੈ ਦਰਬਾਰ ਸਾਹਿਬ ਉੱਥੇ ਮੰਜੀ ਸਾਹਿਬ ਦੀਵਾਨ ਹਾਲ 'ਚ, ਤਾਂ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾ ਕੇ ਹੀ ਚੋਣ ਵੱਲ ਵਧਾਂਗੇ। ਇੱਥੇ ਬਾਦਲਾਂ ਨੇ ਗਲਤੀ ਕੀਤੀ ਔਰ ਉਹ ਵਾਪਸ ਲੈ ਲੈਣਾ ਚਾਹੀਦੇ। ਔਰ ਅੱਜ ਵੀ ਟਾਈਮ ਹੈ। ਮੇਰੀ ਬੇਨਤੀ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ, ਸਿੰਘ ਸਾਹਿਬ ਭਾਈ ਹਵਾਰਾ ਜੀ ਨੂੰ, ਜਿਹੜੇ ਮਤਵਾਜੀ ਜਥੇਦਾਰ ਹੈ, ਮੰਡ ਸਾਹਿਬ ਹੈ, ਅਜਨਾਲਾ ਸਾਹਿਬ ਹੈ, ਦਾਦੂਵਾਲ ਸਾਹਿਬ ਹੈ, ਤੇ ਸਾਰੀ ਕੌਮ ਨੂੰ, ਜਥੇਬੰਦੀਆਂ ਨੂੰ, ਕਿ ਅੱਜ ਵੀ ਬੇਨਤੀ ਕਰੋ ਕਿ ਦੋਹਾਂ 'ਚੋਂ ਇੱਕ, ਚਾਹੇ ਮਾਨ ਸਾਹਿਬ ਚਾਹੇ ਬੀਬੀ ਕਮਲਦੀਪ ਕੌਰ, ਐਲਾਨ ਕਰ ਦੇਵੇ ਕਿ ਮੈਂ ਨਹੀਂ ਚੋਣ ਦੇ ਵਿੱਚ ਐਕਟਿਵ ਹੋਣਾ, ਵੋਟ ਇੱਕ ਬੰਦੇ ਨੂੰ ਪਾ ਦਿਓ ਔਰ ਅਸੀਂ ਬੰਦੀ ਸਿੰਘ ਰਿਹਾ ਕਰਾ ਲਈਏ, ਫਿਰ ਅਗਲੀ ਚੋਣ ਅਸੀਂ ਲੜ ਲਾਂਗੇ। ਦੋਵਾਂ 'ਚੋਂ ਇੱਕ, ਜਿਹੜਾ ਇੱਕ ਹੁਣ ਤਿਆਗ ਕਰੇਗਾ ਉਹਨੂੰ ਅਗਲੀ ਚੋਣ ਲੜਾ ਦਾਂਗੇ। ਜੇ ਇਹਨਾਂ ਨੇ ਚੋਣ ਦਾ ਹੀ ਹੈ ਨਾ, ਮਾਨ ਸਾਹਿਬ ਨੂੰ ਤਾਂ ਚੋਣ ਦਾ ਹੀ ਚਾਅ ਹੈ। ਦੇਖੋ ਅਸੀਂ ਇਹਨਾਂ ਨੂੰ ਪ੍ਰਧਾਨ ਬਣਾ ਕੇ ਲਿਆਏ ਸੀ, 89 'ਚ MP ਬਣਾ ਕੇ ਲਿਆਏ ਸੀ, ਪ੍ਰਧਾਨ ਬਣਾਇਆ ਸੀ ਆਜ਼ਾਦੀ ਦੀ ਜੰਗ ਲੜਨ ਲਈ। ਉਹ ਸ਼ਹੀਦੀਆਂ ਜਿਹੜੀਆਂ ਹੋਈਆਂ ਜਾਈ ਨਾ ਜਾਣ ਕੇ ਅਸੀਂ ਆਜ਼ਾਦ, ਸੰਤ ਜਰਨੈਲ ਸਿੰਘ ਜੋ ਕਹਿ ਗਏ ਸੀਗੇ ਅਟੈਕ ਤੋਂ ਬਾਅਦ, ਨਹੀਂ ਖਾਲਿਸਤਾਨ ਦੀ ਰੱਖੀ ਜਾਏਗੀ, ਖਾਲਿਸਤਾਨ ਬਣਾਉਣ ਲਈ ਇਹਨਾਂ ਨੂੰ ਪ੍ਰਧਾਨ ਬਣਾਇਆ ਸੀ, ਨਾ ਕਿ ਚੋਣਾਂ ਲੜਨ ਲਈ। ਇਹਨਾਂ ਨੇ 33 ਸਾਲ 'ਚ ਸਿਰਫ ਚੋਣਾਂ ਹੀ ਤੇ ਪਿੱਛੇ ਹੀ ਪਏ ਰਹੇ ਆ, ਆਜ਼ਾਦੀ ਦੀ ਗੱਲ ਨਹੀਂ ਤੁਰੀ। ਜਦ ਤੱਕ ਮੈਂ ਸੋਚਦਾ ਕਿ ਮਾਨ ਸਾਹਿਬ ਨੇ ਆਜ਼ਾਦੀ ਦੀ ਗੱਲ ਅੱਗੇ ਤੁਰ ਨਹੀਂ ਸਕਦੀ। ਅਰੇ ਹੁਣ ਇਹ ਪਰਿਵਾਰ ਵੱਲ ਤੁਰ ਪਏ, ਆਪਣੇ ਪੁੱਤਰ ਨੂੰ ਉੱਥੋਂ ਲੜਾਤਾ, ਅੱਗੋਂ ਆਪਣਾ ਦੋਹਤਾ ਤਿਆਰ ਕਰੀ ਬੈਠੇ ਆ। ਇਹ ਚੀਜ਼ਾਂ ਜਿਹੜੀਆਂ ਨੇ ਉਹ ਸ਼ੱਕ ਪੈਦਾ ਕਰਦੀਆਂ ਕਿ ਇਹ ਬਾਦਲਾਂ ਵਾਲੇ ਰਾਜ ਤੁਰ ਪਏ ਆ। ਜੇ ਆਪਾਂ ਦੂਜੇ ਪਾਸੇ ਜ਼ਮੀਨੀ ਤੌਰ ਤੇ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੀ ਗੱਲ ਕਰਦੇ ਹਾਂ। ਮੌਜੂਦਾ ਸਮੇਂ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ, ਪੰਜਾਬ ਕਾਂਗਰਸ ਦੇ ਪ੍ਰਧਾਨ, ਉਹਨਾਂ ਵੱਲੋਂ ਬਹੁਤ ਵੱਡੀ ਸਟੇਟਮੈਂਟ ਦਿੱਤੀ ਗਈ ਹੈ ਕਿ ਜੇ 4 ਸਾਲ ਮੇਰੇ ਕੋਲ ਅਗਵਾਈ ਰਹਿੰਦੀ ਹੈ ਤਾਂ ਮੈਂ ਬਹੁਤ ਵੱਡੀ ਲੀਡ ਦੇ ਨਾਲ ਪੰਜਾਬ ਦੇ ਵਿੱਚ ਜਿੱਤ ਪ੍ਰਾਪਤ ਕਰ ਸਕਦਾ। ਲੱਗਦਾ ਕਿ ਜਿੰਨਾ ਸਮਾਂ ਕਾਂਗਰਸ ਨੂੰ ਗੱਦੀ ਦਾ ਨਿੱਘ ਮੰਨਣ ਦਾ ਜਿਹੜਾ ਸਮਾਂ ਉਹਨਾਂ ਦੇ ਕੋਲ ਰਿਹਾ, ਕਿ ਇਸ ਤਰੀਕੇ ਦੇ ਨਾਲ ਜਦੋਂ ਉਹਨਾਂ ਦੇ ਕੋਲ ਪੰਜਾਬ ਦੇ ਵਿੱਚ ਜ਼ਮੀਨੀ ਪੱਧਰ ਦੇ ਉੱਪਰ ਕੰਮ ਕਰਨ ਦਾ ਸਮਾਂ ਸੀ, ਉਸ ਵਕਤ ਇਸ ਤਰ੍ਹਾਂ ਦੀ ਸਥਿਤੀ ਨਹੀਂ ਪੈਦਾ ਹੋਈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਇੰਨੀ ਵੱਡੀ ਲੀਡ ਦੇ ਵਿੱਚ ਪੰਜਾਬ ਦੇ ਵਿੱਚ ਜਿੱਤ ਪ੍ਰਾਪਤ ਕਰ ਸਕਦੀ ਹੈ?
ਦੇਖੋ ਵੜਿੰਗ, ਰਾਜਾ ਵੜਿੰਗ ਜਿਹੜੇ ਨੇ ਇੱਕ ਯੂਥ ਲੀਡਰ, ਯੰਗ ਬੰਦਾ ਹੈ, ਉਹਦੇ 'ਚ ਦਮ ਵੀ ਹੈ। ਉਹਦਾ ਜਿੱਤਣਾ ਵੀ ਇੱਕ ਮਾਇਨੇ ਰੱਖਦਾ ਕਿ ਐਡੀ ਹਨੇਰੀ ਦੇ ਵਿੱਚ ਜਦੋਂ ਜਿੱਤਦਾ ਬੰਦਾ। ਕੁਝ ਬੰਦੇ ਜਿਹੜੇ ਜਿੱਤੇ ਹੈ, ਮਨਪ੍ਰੀਤ ਅਯਾਲੀ ਜਿੱਤਿਆ, ਖਹਿਰਾ ਜਿੱਤਿਆ, ਇਹ ਆਪਣੇ ਦਮ ਤੇ ਜਿੱਤਿਆ। ਰਾਜਾ ਵੜਿੰਗ ਦੇ ਵਿੱਚ ਦਮ ਹੈ ਕੁਝ, ਨੋ ਡਾਊਟ। ਔਰ ਜਦੋਂ ਕੋਈ ਨਵਾਂ ਪ੍ਰਧਾਨ ਆਉਂਦਾ ਨਾ, ਉਹ ਇਹ ਸੋਚਦਾ ਕਿ ਮੈਂ ਹੁਣ ਜਿੰਨੀ ਵੀ ਸਾਡਾ ਪਿੱਛੇ ਨਿਗਾਰ ਆਇਆ ਮੈਂ ਉਹਨੂੰ ਸੁਧਾਰ ਲਵਾਂਗਾ। ਉਹਨਾਂ ਦਾ ਕਹਿਣਾ ਕੌਨਫੀਡੈਂਸ ਨਾਲ ਕਹਿ ਰਹੇ ਆ। ਇਹਦੇ ਲਈ ਜ਼ਿੰਮੇਵਾਰ ਅਸੀਂ ਹਾਂ। ਜੇ ਕਾਂਗਰਸ ਦੁਬਾਰਾ ਪਾਵਰ 'ਚ ਆਉਂਦੀ ਹੈ ਤਾਂ ਜ਼ਿੰਮੇਵਾਰ ਅਸੀਂ ਹਾਂ, ਉਹਦੇ ਲਈ ਜ਼ਿੰਮੇਵਾਰ ਅਕਾਲੀ ਦਲ ਹੈ, ਮਾਨ ਸਾਹਿਬ ਹੈ, ਅਸੀਂ ਹਾਂ। ਸਾਡੀ ਫੁੱਟ ਜਿਹੜੀ ਹੈ ਕਾਂਗਰਸ ਸੱਤਾ ਦੇ ਵਿੱਚ ਆ ਸਕਦੀ ਹੈ ਜਿਸ ਤਰੀਕੇ ਦੇ ਨਾਲ ਈਡੀ ਤੋਂ ਡਰਦੇ ਜਿਹੜੀਆਂ ਕੇਂਦਰੀ ਏਜੰਸੀਆਂ ਨੇ, ਉਹਨਾਂ ਦੇ ਡਰ ਤੋਂ ਜਿਹੜੇ ਕਾਂਗਰਸ ਦੇ ਵੱਡੇ ਵੱਡੇ ਦਿੱਗਜ ਆਗੂ ਨੇ, ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੇ ਕਹਿ ਸਕਦੇ ਕਿ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਿਨ੍ਹਾਂ ਨੂੰ ਲੈ ਕੇ ਮਾਨ ਸਰਕਾਰ ਦੇ ਵੱਲੋਂ ਇੰਨੇ ਵੱਡੇ ਫੈਸਲੇ ਲਏ ਜਾ ਰਹੇ ਹੈ, ਤਾਂ ਉਹਦੇ ਡਰ ਤੋਂ, ਕੇਂਦਰੀ ਏਜੰਸੀਆਂ ਦੇ ਡਰ ਤੋਂ ਬੀਜੇਪੀ ਦੀ ਗੋਦ ਵਿੱਚ ਜਾ ਕੇ ਬੈਠ ਰਹੇ ਆ। ਦੇਖੋ ਇਹ ਫਾਇਦਾ ਹੋ ਰਿਹਾ ਕਾਂਗਰਸ ਨੂੰ। ਜਿੰਨੇ ਕਰਪਟ ਸੀਗੇ, ਲੋਟੂ ਸੀਗੇ, ਜਿਨ੍ਹਾਂ ਨੇ ਕਰੋੜਾਂ ਰੁਪਈਆ, ਅਰਬਾਂ ਰੁਪਈਆ ਇਕੱਠਾ ਕੀਤਾ ਕੈਪਟਨ ਵਰਗਿਆਂ ਨੇ, ਉਹ ਸਾਰੇ ਗੰਦ ਨਿਕਲ ਗਿਆ। ਕਾਂਗਰਸ ਨੂੰ ਜਿਤਾਉਣ ਲਈ ਜ਼ਿੰਮੇਵਾਰ ਅਸੀਂ ਹੋਵਾਂਗੇ ਕਿ ਸਾਡੀ ਫੁੱਟ ਜਿਹੜੀ ਆ ਖਤਮ ਨਹੀਂ ਹੋਣੀ। ਜੇ ਸਾਡੀ ਫੁੱਟ ਖਤਮ ਹੋ ਜੇ ਤਾਂ ਪੰਥਕ ਸਰਕਾਰ ਆ ਸਕਦੀ ਹੈ। ਪਰ ਜੋ ਅਸਾਰ ਅੱਜ ਸੰਗਰੂਰ ਸੀਟ ਤੋਂ ਬਣਾ ਦਿੱਤੇ ਗਏ ਆ ਬਾਦਲਾਂ ਵੱਲੋਂ ਤੇ ਮਾਨ ਵੱਲੋਂ, ਸਾਡੀ ਫੁੱਟ ਜ਼ਾਹਰ ਹੈ। ਔਰ ਆਉਣ ਵਾਲਾ ਟਾਈਮ ਜਿਹੜਾ ਇਹ ਰਾਜਾ ਵੜਿੰਗ ਦੀ ਜੋ ਭਵਿੱਖਬਾਣੀ ਹੈ ਸੱਚ ਹੋ ਸਕਦੀ ਹੈ, ਉਹਦੇ ਲਈ ਜ਼ਿੰਮੇਵਾਰ ਅਸੀਂ ਹੋਵਾਂਗੇ ਕਿ ਸਾਡੀ ਫੁੱਟ ਜ਼ਿੰਮੇਵਾਰ ਹੋਏਗੀ। ਬੀਜੇਪੀ ਦਾ ਪੰਜਾਬ ਦੇ ਵਿੱਚ ਕੋਈ ਆਧਾਰ ਨਹੀਂ। ਝਾੜੂ 3 ਮਹੀਨਿਆਂ 'ਚ ਹੀ ਆਪਣੀ ਸਾਰੀ ਗਵਾ ਚੁੱਕਿਆ। ਜੋ ਕੁਛ ਉਹਨੇ ਸਬਜ਼ ਬਾਗ ਦਿਖਾਏ ਸੀ, ਜੋ ਬਦਲਾਵ ਦੇ ਦਿਖਾਏ ਸੀ, ਉਹ ਖਤਮ ਹੋ ਚੁੱਕੇ ਆ। ਅਤੇ ਜਦੋਂ ਝਾੜੂ ਖਤਮ ਹੋ ਰਿਹਾ ਅਤੇ ਬੀਜੇਪੀ ਦਾ ਇੱਥੇ ਕੋਈ ਆਧਾਰ ਹੀ ਨਹੀਂ, ਤੇ ਫਿਰ ਜਦੋਂ ਸਾਡੀ ਫੁੱਟ ਰਹੇਗੀ ਤਾਂ ਕਾਂਗਰਸ ਜ਼ਰੂਰ ਆਏਗੀ। ਬਾਦਲ ਨੇ ਜਿਹੜੇ ਬੀਜੇਪੀ ਦੇ ਨਾਲ ਸਮਝੌਤਾ ਕਰ ਸਕਦੇ ਆਪਣੇ ਜਿਹੜਾ ਰਾਜਸੀ ਅਕਸ ਨੂੰ ਦੇਖਦਿਆਂ ਹੋਇਆ? ਦੇਖੋ ਬਾਦਲ ਬੀਜੇਪੀ ਨਾਲ ਸਮਝੌਤਾ ਕਰਨਗੇ, ਇਹਦੇ 'ਚ ਕੋਈ ਸ਼ੱਕ ਨਹੀਂ। ਢੀਂਡਸਾ ਸਾਹਿਬ ਆਲਰੇਡੀ ਬੀਜੇਪੀ ਨਾਲ ਕਰੀ ਬੈਠੇ ਆ, ਕੈਪਟਨ ਬੀਜੇਪੀ ਨਾਲ ਕਰੀ ਬੈਠਾ। ਜੇ ਬਾਦਲ ਵੀ ਬੀਜੇਪੀ ਨਾਲ ਚਲੇ ਜਾਂਦੇ ਆ ਤਾਂ ਪੰਥ ਕੌਮ ਤਾਂ ਖਿਲਾਫ ਹੈ ਨਾ ਬਾਦਲਾਂ ਦੇ, ਬੀਜੇਪੀ ਦੇ। ਬਾਦਲ ਫਿਰ ਜਿਹੜੇ ਮਾੜੀ ਮੁੱਟੀ ਹੁਣ ਇਹਨਾਂ ਨੂੰ ਜਿਵੇਂ ਪੰਥਲ ਤੁਰੇ ਆ, ਜੇ ਦੁਬਾਰਾ ਬੀਜੇਪੀ ਨਾਲ ਕਰਦੇ ਆ ਤਾਂ ਫਿਰ ਖਤਮ ਹੋ ਜਾਣਗੇ। ਇਹ ਇਹਨਾਂ ਲਈ ਫਿਰ ਘਾਤਕ ਹੋਏਗਾ। ਚਾਹੀਦਾ ਇਹਨਾਂ ਨੂੰ ਇਹ ਕਿ ਪੰਥ ਨਾਲ ਸਮਝੌਤਾ ਕਰਨ। ਅਕਾਲੀ ਦਲ ਦਾ ਪ੍ਰਧਾਨ ਬਦਲਿਆ ਜਾਵੇ। ਸੁਖਬੀਰ ਸਿੰਘ ਬਾਦਲ ਦੀ ਜਗ੍ਹਾ ਭਾਈ ਦਇਆ ਸਿੰਘ ਲਾਹੌਰੀਆ 25 ਸਾਲ ਬਾਅਦ ਜੇਲ੍ਹ ਤੋਂ ਬਾਹਰ ਆਇਆ, ਕੋਈ ਇੱਦਾਂ ਦਾ ਕੁਰਬਾਨੀ ਵਾਲਾ ਯੋਧਾ ਅਕਾਲੀ ਦਲ ਦਾ ਪ੍ਰਧਾਨ ਬਣ ਜਾਵੇ। ਸਿਮਰਨਜੀਤ ਸਿੰਘ ਮਾਨ ਛੱਡ ਦੇਣ, ਭਾਈ ਲਾਹੌਰੀਆ ਨੂੰ ਪ੍ਰਧਾਨ ਬਣਾ ਦੇਣ। ਯੋਧੇ ਹੁਣ ਕੁਰਬਾਨੀਆਂ ਵਾਲਿਆਂ ਨੂੰ ਅੱਗੇ ਲਿਆਉਣ, ਪ੍ਰਧਾਨਗੀ ਦੇਣ। ਅਕਾਲੀ ਦਲ ਮਾੜਾ ਨਹੀਂ ਹੈ, ਬਾਦਲ ਮਾੜੇ ਹੈ। ਅਕਾਲੀ ਦਲ ਮਾਨ ਮਾੜਾ ਨਹੀਂ ਹੈ, ਮਾਨ ਮਾੜਾ ਹੈ। ਪ੍ਰਧਾਨ ਬਦਲੋ, ਪਰ ਇਹ ਪ੍ਰਧਾਨ ਬਦਲੇ ਜਾਣ ਤਾਂ ਸਾਡੀ ਸਰਕਾਰ ਵੀ ਬਣ ਸਕਦੀ ਹੈ, ਆਜ਼ਾਦੀ ਦੀ ਗੱਲ ਵੀ ਅੱਗੇ ਤੁਰ ਸਕਦੀ ਹੈ। ਮੇਰਾ ਮਕਸਦ ਕਿ ਮੈਂ ਜੰਗ ਲੜੀ ਹੈ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਨਾਲ। 37 ਸਾਲ 38 ਸਾਲ ਤੋਂ ਸੰਘਰਸ਼ ਪਿੰਡੇ ਤੇ ਹੰਡਾਇਆ। ਹੁਣ ਵੀ ਮੈਂ ਹੁਣੇ ਜੇਲ੍ਹ ਤੋਂ ਬਾਹਰ ਆਇਆ, ਮੇਰੇ ਤੇ 153 ਇਹ ਲਾ ਕੇ ਬਠਿੰਡੇ ਮੇਰੇ ਤੇ ਪਰਚਾ ਦਰਜ ਕਰਕੇ ਮੈਨੂੰ ਪਿਛਲੇ ਸਾਲ ਜੇਲ੍ਹ 'ਚ ਠੋਕਤਾ ਸੀ। ਤਾਂ ਸਾਡੀ ਤਾਂ ਇੱਕੋ ਹੀ ਮੰਗ ਹੈ ਆਜ਼ਾਦੀ, ਅਸੀਂ ਤਾਂ ਉੱਥੇ ਹੀ ਖੜੇ ਹਾਂ। ਅਤੇ ਫਿਰ ਆਜ਼ਾਦੀ ਦੀ ਗੱਲ ਵੀ ਅੱਗੇ ਤਾਂ ਹੀ ਤੁਰੇਗੀ ਜੇ ਮਾਨ ਸਾਹਿਬ ਖਹਿੜਾ ਛੱਡਣਗੇ। ਜਦ ਤੱਕ ਮਾਨ ਸਾਹਿਬ ਬੈਠੇ ਹੈ ਸਾਡੀ ਆਜ਼ਾਦੀ ਦੀ ਗੱਲ ਅੱਗੇ ਤੁਰ ਨਹੀਂ ਸਕਦੀ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪ੍ਰਧਾਨਗੀ ਤੋਂ ਉਲਾਂਭੇ ਕਰਨ ਵਾਸਤੇ, ਸੁਖਬੀਰ ਬਾਦਲ ਨੂੰ ਉਲਾਂਭੇ ਕਰਨ ਤੋਂ ਬਾਅਦ ਕਿਹੜਾ ਲੱਗਦਾ ਕਿ ਜਿਹੜਾ ਪ੍ਰਧਾਨ ਕਾਬਲੇ ਗੌਰ ਹੋ ਕੇ ਜਿਹੜਾ ਪੰਜਾਬ ਦੇ ਜਾਂ ਪੰਥ ਦੇ ਹਿੱਤਾਂ ਦੀ ਗੱਲ ਕਰ ਸਕਦਾ ਹੈ? ਦੇਖੋ ਬੜੇ ਕੁਰਬਾਨੀ ਵਾਲੇ ਯੋਧੇ ਆ ਅਕਾਲੀ ਦਲ 'ਚ, ਸਾਡੇ 'ਚੋਂ ਗਏ ਆ, ਅਤੇ ਬੜੇ ਸੱਚੇ ਸੁੱਚੇ ਲੀਡਰ ਵੀ ਅਕਾਲੀ ਦਲ ਦੇ ਵਿੱਚ। ਸਾਰਾ ਅਕਾਲੀ ਦਲ ਮਾੜਾ ਨਹੀਂ ਹੈ, ਕੁਝ ਬੰਦੇ ਗਿਣਤੀ ਦੇ ਟਿਪਸ 'ਤੇ ਆ ਜਿਹੜੇ ਮਾੜੇ ਆ। ਵਿਰਸਾ ਸਿੰਘ ਵਲਟੋਆ ਨੂੰ ਪ੍ਰਧਾਨ ਬਣਾ ਦੇਣ, ਮਨਪ੍ਰੀਤ ਅਯਾਲੀ ਨੂੰ ਬਣਾ ਦੇਣ, ਭਾਈ ਦਇਆ ਸਿੰਘ ਲਾਹੌਰੀਆ ਨੂੰ ਬਣਾ ਦੇਣ। ਬਹੁਤ ਨੇ ਸਿੰਘ ਜਿਹੜੇ ਨੇ। ਵਿਰਸਾ ਸਿੰਘ ਵਲਟੋਆ ਤਾਂ ਅਸੀਂ ਇਕੱਠੇ ਰਹੇ ਹਾਂ, ਉਹਨਾਂ ਦੀਆਂ ਕੁਰਬਾਨੀਆਂ ਕਿਤੇ ਥੋੜ੍ਹਾ ਹੈ। ਉਹ ਤਾਂ ਸਰੈਂਡਰ ਕਰ ਗਏ ਸਿਰਫ ਉਦੋਂ ਭਰਾ ਮਾਰੂ ਜੰਗ ਕਰਕੇ। ਡਾਕਟਰ ਸੋਹਣ ਸਿੰਘ ਕਮੇਟੀ ਨੇ ਅਤੇ ਇਹਨਾਂ ਨੇ ਜੋ ਇੱਥੇ ਮਾਨ ਸਾਹਿਬ ਦੀ ਪ੍ਰਧਾਨਗੀ ਥੱਲੇ ਸਾਰਾ ਕੁਝ ਫੈਡਰੇਸ਼ਨ ਦਾ ਖਤਮ ਹੋਇਆ। ਤਾਂ ਆ ਸਕਦੇ ਨੇ। ਅਕਾਲੀ ਦਲ ਦਾ ਪ੍ਰਧਾਨ ਕੋਈ ਅੱਛਾ ਚਾਹੀਦਾ, ਜ਼ਰੂਰੀ ਤਾਂ ਨਹੀਂ ਹੈ ਕੋਈ ਲਹਿਣਾ ਸਿੰਘ ਤੁੜ ਵਰਗਾ ਆ ਜਾਵੇ ਤਾਂ ਬਣ ਸਕਦੀ ਹੈ ਗੱਲ। ਇਹ ਕਿੱਡੀ ਕੁ ਗੱਲ ਹੈ। ਸੁਖਬੀਰ ਬਾਦਲ ਤਾਂ ਸਰੈਂਡਰ ਕਰੀ ਬੈਠਾ। ਹੁਣ ਤਾਂ ਚਾਹੀਦਾ ਤਾਂ ਅਕਾਲੀ ਦਲ ਨੂੰ ਹੈ ਵੀ ਉਹ ਕੋਈ ਬੰਦਾ ਦੇਣ ਕਿ ਬਾਦਲ ਸਾਹਿਬ ਹਟੋ ਪਿੱਛੇ, ਆ ਪ੍ਰਧਾਨ ਆ ਰਿਹਾ ਤਾਂ ਆ ਸਕਦੇ। ਪਿਛਲੇ ਸਮੇਂ ਦੇ ਦਰਮਿਆਨ ਤੁਸੀਂ ਵੀ ਚਾਹੇ ਖਾੜਕੂਵਾਦ ਲਹਿਰ ਦੇ ਨਾਲ ਸੰਬੰਧਿਤ ਰਹੇ ਹੋ, ਲੰਬਾ ਸੰਘਰਸ਼ ਆਪਣੇ ਪਿੰਡੇ ਤੇ ਹੰਡਾਇਆ, ਸੰਤ ਭਿੰਡਰਾਂਵਾਲਿਆਂ ਦੀ ਸੰਗਤ ਕੀਤੀ, ਤਾਂ ਸਵਾਲਾਂ ਦੇ ਵਿੱਚ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਰਿਹਾ ਸਵਾਲਾਂ ਦੇ ਘੇਰੇ ਦੇ ਵਿੱਚ ਰਿਹਾ ਹੈ। ਦੇਖੋ ਜਦੋਂ ਤੋਂ ਬਾਦਲ ਸਾਹਿਬ ਆਏ, ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਮਾੜੇ ਨਹੀਂ ਰਹੇ। ਲੌਂਗੋਵਾਲ, ਬਾਦਲ, ਬਰਨਾਲਾ ਅਤੇ ਟੌੜਾ ਸਾਹਿਬ, ਇਹ ਸਾਰੇ ਜਿਹੜੇ ਨੇ ਇਹ ਕੰਟਰੋਵਰਸ਼ੀਅਲ ਰਹੇ ਆ। ਇਹਨਾਂ ਨੇ ਬਹੁਤ ਚੰਗੇ ਕੰਮ ਨਹੀਂ ਕੀਤੇ। ਇਹ ਇਹਨਾਂ ਦਾ ਇਤਿਹਾਸ ਦੇ ਵਿੱਚ ਲਿਖਿਆ ਜਾਏਗਾ। ਸਾਰਾ ਕੁਝ ਲਿਖ ਰਹੇ ਹਾਂ ਅਸੀਂ, ਬੁੱਕਸ ਵੀ, ਆਰਟੀਕਲ ਵੀ ਲਿਖ ਰਹੇ ਹਾਂ, ਕਿਤਾਬਾਂ ਵੀ ਲਿਖੀਆਂ ਜਾ ਰਹੀਆਂ ਨੇ। ਇਹਨਾਂ ਨੂੰ ਹੁਣ ਖਹਿੜਾ ਛੱਡ ਦੇਣਾ ਚਾਹੀਦਾ। ਬਾਦਲ ਸਾਹਿਬ ਛੱਡਣ ਨੂੰ ਤਿਆਰ ਨੇ। ਜੋ ਉਹਨਾਂ ਨੇ ਵਿਸਾਖੀ 'ਤੇ ਦਮਦਮਾ ਸਾਹਿਬ ਸਪੀਚ ਕੀਤੀ ਸੀ ਸੁਖਬੀਰ ਬਾਦਲ ਦੀ, ਉੱਤੇ ਉਹਨਾਂ ਨੇ ਕਿਹਾ ਸੀ ਮੈਂ ਮਾੜਾ ਹੋ ਸਕਦਾ, ਅਕਾਲੀ ਦਲ ਤਾਂ ਮਾੜਾ ਨਹੀਂ।
ਇਟ ਮੀਨਸ ਉਹਨਾਂ ਨੇ ਆਪਣੇ ਆਪ ਨੂੰ ਮਾੜਾ ਗਲਤ ਮੰਨ ਲਿਆ ਤੇ ਉਹਨਾਂ ਨੂੰ ਲਾ ਕੇ ਪ੍ਰਧਾਨ ਬਦਲ ਦੇਣਾ ਚਾਹੀਦਾ। ਸਿਮਰਨਜੀਤ ਸਿੰਘ ਮਾਨ ਨੂੰ ਲਾ ਕੇ ਪ੍ਰਧਾਨ ਬਦਲ ਦੇਣਾ ਚਾਹੀਦਾ, ਤਾਂ ਸਾਡੀ ਕੌਮ ਦੀ ਏਕਤਾ ਵੀ ਹੋ ਸਕਦੀ ਹੈ। ਸਾਨੂੰ ਦੋ ਹੀ ਬੰਦੇ ਦੇਖੋ, ਪਹਿਲਾਂ ਤਾਂ ਬਰਨਾਲਾ ਲੌਂਗੋਵਾਲ ਸੀ, ਉਹ ਗਏ ਜੋ ਤੇ ਉਸ ਤੋਂ ਬਾਅਦ ਤਾਂ ਸਾਡੇ ਕੋਲ ਹੁਣ ਦੋ ਹੀ ਬੰਦੇ ਆ ਨਾ। ਤੇ ਜੇ ਕੌਮ ਇਹਨਾਂ ਨੂੰ ਨਹੀਂ ਮੰਨਦੀ, ਨਾ ਇਹ ਇਲੈਕਸ਼ਨ 'ਚ ਜਿੱਤਦੇ ਆ, ਨਾ ਇਹ ਆਜ਼ਾਦੀ ਦੀ ਗੱਲ ਕਰਦੇ ਆ, ਤਾਂ ਦੋਨਾਂ ਨੂੰ ਬਦਲ ਦੇਣਾ ਚਾਹੀਦਾ। ਹੁਣ ਇਹਨਾਂ ਦਾ ਨਾਮ ਜਪਣ ਦਾ ਟਾਈਮ ਹੈ, ਬੈਠੋ ਨਾਮ ਜਪੋ। ਮਾਨ ਸਾਹਿਬ ਨੂੰ ਲਹੋ ਜੀ ਕੋਠੀ ਹੈਗੀ ਆ, ਜਾ ਕੇ ਉੱਥੇ ਨਾਮ ਜਪਣ। ਸੰਗਰੂਰ ਜ਼ਿਮਨੀ ਚੋਣਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਵੱਖ-ਵੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨੇ ਨੇ, ਵੱਡੇ ਦਾਅਵੇ ਕੀਤੇ ਜਾ ਰਹੇ ਨੇ। ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਜਿੰਨਾ ਵੀ ਆਮ ਆਦਮੀ ਪਾਰਟੀ ਦਾ ਕਹਿ ਸਕਦੇ ਹਾਂ ਕਿ ਪੂਰਾ ਪਾਰਟੀ ਹੈ, ਉਹ ਜਾ ਕੇ ਸੰਗਰੂਰ ਦੇ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ। ਕਿ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਲੋਕ ਇਸ ਵਾਰ ਸੰਗਰੂਰ ਤੋਂ ਮੌਕਾ ਦੇ ਸਕਦੇ? ਦੇਖੋ 9 ਹਲਕੇ ਹੈ, 9 MLA ਹੈ ਆਮ ਆਦਮੀ ਪਾਰਟੀ ਦੇ, CM ਸੰਗਰੂਰ ਤੋਂ ਹੈ। ਇਸ ਚੀਜ਼ ਦਾ ਫਰਕ ਪੈਂਦਾ। ਨੰਬਰ 1 ਤੇ ਅੱਜ ਜੇ ਦੇਖੋ ਜੋ ਮੈਂ ਆਪਣਾ ਉੱਥੋਂ ਦਾ ਸਰਵੇ ਕੀਤਾ ਕਿ ਇਸ ਟਾਈਮ ਨੰਬਰ 1 ਤੇ ਤਾਂ ਝਾੜੂ ਹੈ, ਆਮ ਆਦਮੀ ਪਾਰਟੀ ਹੈ। ਨੰਬਰ 2 ਤੇ ਕੇਵਲ ਢਿੱਲੋਂ ਹੈ। ਨੰਬਰ 3 ਤੇ ਕਾਂਗਰਸ ਹੈ। ਨੰਬਰ 4 ਤੇ ਬੀਬੀ ਕਮਲਦੀਪ ਕੌਰ ਹੈ। ਨੰਬਰ 5 ਤੇ ਮਾਨ ਸਾਹਿਬ ਹੈ। ਬੀਬੀ ਕਮਲਦੀਪ ਕੌਰ ਦਾ ਪਲੜਾ ਭਾਰੀ ਹੋਣ ਦਾ ਇੱਕੋ ਇੱਕ ਕਾਰਨ ਹੈ ਕਿ ਸਾਰੇ ਕਿਸਾਨ ਅੱਜ ਆਮ ਆਦਮੀ ਪਾਰਟੀ ਦੇ ਖਿਲਾਫ ਹੋ ਗਏ। ਕਿਸਾਨਾਂ ਦੀ ਜਿਹੜੀ ਵੋਟ ਹੈ ਉਹ ਨਾ ਮਾਨ ਨੂੰ ਪੈਣੀ ਹੈ, ਨਾ ਕਾਂਗਰਸ ਨੂੰ ਪੈਣੀ ਹੈ, ਨਾ BJP ਨੂੰ ਪੈਣੀ ਹੈ। ਉਹ ਵੋਟ ਬੀਬੀ ਕਮਲਦੀਪ ਵੱਲ ਕਨਵਰਟ ਹੋਏਗੀ। ਪਰਮਾਤਮਾ ਕਰੇ, ਅਕਾਲ ਪੁਰਖ ਕਰੇ, ਤਾਂ ਉਹ ਹੋ ਸਕਦੀ ਹੈ। ਜੇ ਉਹ ਵੋਟ ਪੈਂਦੀ ਹੈ, ਅਕਾਲੀ ਦਲ ਦਾ ਕਾਡਰ ਹੈ, ਪਿੰਡ ਕਾਡਰ ਹੈ, ਅਕਾਲੀ ਦਲ ਦੀ ਬਹੁਤ ਵੋਟ ਹੈ, ਉਹ ਵੋਟ ਤਾਂ ਪੈਣੀ ਹੈ। ਖਾੜਕੂ ਧਿਰਾਂ ਦੀ ਵੋਟ, ਖਾਸ ਕਰਕੇ ਬੀਬੀਆਂ, ਸਿੱਖ ਬੀਬੀਆਂ ਦੀ ਵੋਟ ਜੋ ਬੀਬੀ ਕਮਲਦੀਪ ਕੌਰ ਨੂੰ ਪੈਣੀ ਹੈ ਕਿ ਉਹ ਇੱਕ ਸ਼ਹੀਦ ਦੀ ਭੈਣ ਹੈ, ਇੱਕ ਜੇਲ੍ਹ 'ਚ ਬੈਠੇ ਇੱਕ ਜਿੰਦਾ ਸ਼ਹੀਦ ਦੀ ਭੈਣ ਹੈ, ਜਿਹੜਾ ਮਨੁੱਖੀ ਬੰਬ ਬਣ ਕੇ ਬੇਅੰਤ ਸਿੰਘ ਨੂੰ ਮਾਰਨ ਗਿਆ ਸੀ। ਮੈਂ ਇੱਥੇ ਦੱਸ ਦੇਣਾ ਚਾਹੁੰਦਾ ਕਿ ਦਿਲਾਵਰ ਸਿੰਘ ਤੇ ਭਾਈ ਰਾਜੋ ਹੋਣਾ ਦੋਨੋਂ ਮਨੁੱਖੀ ਬੰਬ ਬਣੇ ਸੀ। ਦੋਨਾਂ 'ਚੋਂ ਇੱਕ ਨੇ ਜਾਣਾ ਸੀ। ਇਹ ਫਿਰ ਫੈਸਲਾ ਨਹੀਂ ਸੀ ਹੋ ਪਾਇਆ, ਫਿਰ ਪਰਚੀ ਪਾਈ ਗਈ। ਜਿਹਦੀ ਪਰਚੀ ਨਿਕਲੇਗੀ ਉਹ ਜਾਏਗਾ। ਫਿਰ ਪਰਚੀ ਦਿਲਾਵਰ ਸਿੰਘ ਦੀ ਨਿਕਲੀ। ਇਹ ਤਾਂ ਸੀਸ ਤਲੀ ਤੇ ਧਰ ਕੇ ਗਿਆ ਸੀ ਨਾ। ਭਾਈ ਰਾਜੋ ਹੋਣਾ ਦੀ ਬੜੀ ਵੱਡੀ ਕੁਰਬਾਨੀ ਹੈ, ਤੇ ਉਹਦੇ ਨਾਂ ਤੇ ਸਿੱਖ ਬੀਬੀਆਂ ਵੀ ਵੋਟ ਪਾਉਣਗੀਆਂ। ਤੇ ਹੋ ਸਕਦਾ ਹੈ ਕੋਈ ਅਕਾਲ ਪੁਰਖ ਦੀ ਕਲਾ ਵਰਤੇ ਤੇ ਬੀਬੀ ਕਮਲਦੀਪ ਕੌਰ ਜਿੱਤ ਸਕਦੀ ਹੈ। ਇਹ 2-4 ਦਿਨ ਦੇ ਵਿੱਚ ਮਾਨ ਸਾਹਿਬ 5ਵੇਂ ਨੰਬਰ ਸਭ ਤੋਂ ਪਿਛਲੀ ਕਤਾਰ ਦੇ ਵਿੱਚ ਖੜਾ ਕੀਤਾ। ਪਰ 33 ਸਾਲਾਂ 'ਚ ਆਈ ਪਿਛਲੀ ਕਤਾਰ ਦੇ, ਜਦੋਂ ਅਸੀਂ 2 ਵਾਰ ਜਿਤਾਤੇ ਨੇ। ਵਿਰਕ ਸਾਹਿਬ, ਲੋਕ ਮੰਨਦੇ ਕਿ ਮਾਨ ਸਾਹਿਬ ਦੀ ਕੁਰਬਾਨੀ ਬਹੁਤ ਵੱਡੀ ਰਹੀ ਹੈ, ਇੱਥੋਂ ਤੱਕ ਕਿ ਕਾਂਗਰਸ ਦੇ ਨਾਲ ਸੰਬੰਧਿਤ ਸਿੱਧੂ ਮੂਸੇਵਾਲਾ ਪੰਜਾਬੀ ਗਾਇਕ ਨੇ ਬਹੁਤ ਵੱਡਾ ਆਪਣਾ ਨਾਮ ਖੱਟ ਕੇ ਜਾਂਦੇ ਨੇ, ਤਾਂ ਉਹ ਵੀ ਮਾਨ ਸਾਹਿਬ ਨੂੰ ਕਹਿੰਦੇ ਮੈਂ ਤੁਹਾਡੀ ਸਪੋਰਟ ਵਿੱਚ ਆ ਰਿਹਾ। ਇੱਕ ਬਹੁਤ ਵੱਡੀ ਚੁਣੌਤੀ ਹੋ ਜਾਂਦੀ ਹੈ ਜਦੋਂ ਕੋਈ ਪਾਰਟੀ ਦਾ ਲੀਡਰ ਇਹਨੂੰ ਵੀ ਕੋਈ ਰਾਜਨੀਤੀ ਨਹੀਂ ਮੰਨਦਾ। ਇਹ ਗਲਤ ਹੈ ਕਿ ਸਿੱਧੂ ਮੂਸੇਵਾਲਾ ਕਾਂਗਰਸ ਵੱਲੋਂ MLA ਦੀ ਚੋਣ ਲੜਿਆ। ਉਸਨੇ ਕਾਂਗਰਸ ਤੋਂ ਰਿਜ਼ਾਈਨ ਨਹੀਂ ਕੀਤਾ, ਜਦੋਂ ਕਿ ਉਹ ਪਾਰਟੀ ਤੋਂ ਰਿਜ਼ਾਈਨ ਕਰਨਾ ਪੈਂਦਾ। ਰਿਜ਼ਾਈਨ ਕਰਕੇ ਫਿਰ ਉਹ ਮਾਨ ਸਾਹਿਬ ਨਾਲ ਆਫੀਸ਼ਲੀ ਜੁਆਇਨ ਕਰਦਾ, ਪ੍ਰੈਸ ਕਾਨਫਰੰਸ ਕਰਦਾ ਕਿ ਮੈਂ ਕਾਂਗਰਸ ਛੱਡ ਕੇ ਮਾਨ ਸਾਹਿਬ ਨਾਲ ਜੁਆਇਨ ਕਰ ਲਿਆ ਤੇ ਮੈਂ ਇਹਨਾਂ ਦੀ ਸਪੋਰਟ 'ਤੇ ਆਵਾਂਗਾ। ਇੱਦਾਂ ਨਹੀਂ ਆਪਾਂ ਮੰਨ ਸਕਦੇ ਕਿ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਕਹਿਣ ਕਿ ਮੂਸੇਵਾਲਾ ਜਿਹੜਾ ਮਾਨ ਦਾ ਫੈਨ ਸੀਗਾ ਤੇ ਮੈਂ ਮਾਨ ਦੀ ਸਪੋਰਟ ਕਰਦਾ, ਉਹਦਾ ਪਰਿਵਾਰ ਕਵੇ, ਤਾਂ ਫਿਰ ਉਹਦੀ ਵੋਟ ਪੈ ਸਕਦੀ ਹੈ। ਇਹ ਮੋਇਆਂ ਦਾ ਮੁੱਲ ਵੱਟਣਾ ਵੀ ਇੱਕ ਸ਼ਰਮ ਦੀ ਗੱਲ ਹੈ। ਦੀਪ ਸਿੱਧੂ ਦੀ ਸਿੰਪਥੀ ਮਿਲ ਗਈ ਸੀ, ਵੋਟ ਪੈ ਗਈ ਸੀ। ਪਿਛਲੀ ਵਾਰ ਜੋ ਵੋਟ ਪਈ ਹੈ ਮਾਨ ਨੂੰ ਪੂਰੇ ਪੰਜਾਬ 'ਚ 4,31,000, ਤੇ ਉਹਦੇ 'ਚੋਂ 3 ਲੱਖ ਵੋਟ ਦੀਪ ਸਿੱਧੂ ਦੀ ਸੀ। ਇਹਨਾਂ ਦੀਆਂ ਉਹੀ ਵੋਟਾਂ ਨੇ 500-700 ਜ਼ਮਾਨਤਾਂ ਜ਼ਬਤ ਵਾਲੀਆਂ। ਵੋਟ ਘਟ ਰਹੀ ਹੈ, ਵੱਧ ਨਹੀਂ ਰਹੀ। ਫੈਕਟ ਇਹੀ ਹੈ ਬੀਤੇ 33 ਸਾਲ ਦਾ। ਤੇ ਉਹ ਮੈਂ ਨਹੀਂ ਮੰਨਦਾ ਕਿ ਐਤਕਾ ਦੀਪ ਸਿੱਧੂ ਦੀ ਵੀ ਸਾਰੀ ਵੋਟ ਪਏ ਕਿ 3 ਧੜੇ ਵਾਰਸ ਪੰਜਾਬ ਦਿਆਂ ਦੇ ਬਣ ਗਏ ਆ, ਅਲੱਗ-ਅਲੱਗ। ਤਲਵਾੜਾ ਸਾਹਿਬ ਅਲੱਗ ਹੋ ਗਏ, ਅੰਮ੍ਰਿਤਪਾਲ ਅਲੱਗ ਹੋ ਗਿਆ, ਦੂਜੇ ਅਲੱਗ ਨੇ, ਤੇ ਉਹ ਵੀ ਵੋਟ ਵੰਡੀ ਗਈ ਹੈ। ਪਿਛਲੀ ਵਾਰ ਸਾਰੀ ਵੋਟ ਪਈ। ਕਿਤੇ ਇਹ ਤਾਂ ਨਹੀਂ ਹੋਏਗਾ ਕਿ ਜਿੱਦਾਂ ਬੀਬੀ ਰਾਜੋ ਹੋਣਾ ਜੀ ਅਕਾਲੀ ਦਲ ਬਾਦਲ ਨੇ ਵੱਖਰੇ ਖਿਲਾਰ ਲਏ, ਮਾਨ ਸਾਹਿਬ ਵੱਖਰੇ ਕਰ ਗਏ, ਤੇ ਜਿਹੜੀ ਪੰਥਕ ਵੋਟ ਸੀ, ਜਿਹੜੀ ਪੰਥ ਦੀ ਕੁਰਬਾਨੀ ਨੂੰ ਜਾਣਦੀ ਸੀ, ਜਾਂ ਜਿਹੜਾ ਮਾਨ ਸਾਹਿਬ ਦੇ ਸੰਘਰਸ਼ ਨੂੰ ਲੋਕ ਜਾਣਦੇ ਸੀ ਕਿ ਉਹਨਾਂ ਨੇ ਉਹਨਾਂ ਹਾਲਾਤਾਂ ਦੇ ਵਿੱਚ ਰਿਜ਼ਾਈਨ ਕੀਤਾ ਜਦੋਂ ਲੋਕ ਅਹੁਦਿਆਂ ਦੀ ਲਾਲਚ ਦੇ ਵਿੱਚ ਨੌਜਵਾਨਾਂ ਦੀ ਕਤਲੋਗਾਰਦ ਕਰਦੇ ਸੀ। ਤਾਂ ਦੂਜੇ ਪਾਸੇ ਬੀਬੀ ਕਮਲਦੀਪ ਜੀ ਕੌਰ ਜੀ ਦੇ ਭਰਾ ਦੀ ਬਹੁਤ ਵੱਡੀ ਕੁਰਬਾਨੀ ਆ। ਤਾਂ ਕਿਤੇ ਇਹ ਨਹੀਂ ਲੱਗਦਾ ਕਿ ਜਿਹੜੀ ਪੰਥਕ ਵੋਟ ਸੀ ਉਹ ਦੋਨਾਂ ਧਿਰਾਂ ਦੇ ਵਿੱਚ ਵੱਖ-ਵੱਖ ਵੰਡੀ ਜਾਊਗੀ? ਇਹ ਤਾਂ ਹੈ। ਇਹ ਤਾਂ ਦੇਖੋ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਕਿ ਪੰਥ ਦੀ ਫੁੱਟ ਜਿਹੜੀ ਹੈ ਸਾਡੇ ਲਈ ਘਾਤਕ ਹੈ। ਅੱਜ ਉੱਥੇ ਜੇ ਜਿੱਤੇਗਾ ਦੁਬਾਰਾ ਝਾੜੂ ਜਾਂ BJP ਤੋਂ ਕੇਵਲ ਢਿੱਲੋਂ ਜਿੱਤਦਾ, ਤਾਂ ਇਹ ਸਾਡੀ ਨਲਾਇਕੀ ਹੈ, ਇਹ ਸਾਡੀ ਫੁੱਟ ਹੈ। ਮੈਂ ਇਹ ਤਾਂ ਕਹਿ ਚੁੱਕਿਆ ਨਾ ਕਿ ਅੱਜ ਵੀ ਬੇਨਤੀ ਕੀਤੀ ਜਾਵੇ ਇਹਨਾਂ ਨੂੰ, ਸਿੰਘ ਸਾਹਿਬ ਆਦੇਸ਼ ਕਰਨ, ਭਾਈ ਹਵਾਰਾ ਜੀ ਵੀ ਕਰਨ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਕਰਨ, ਕਿ ਦੋਨਾਂ 'ਚੋਂ ਇੱਕ ਰਹਿ ਜਾਵੇ, ਇੱਕ ਪਿੱਛੇ ਹਟ ਜਾਏ, ਪੰਥ ਦੇ ਭਲੇ ਲਈ ਇੱਕ ਪਿੱਛੇ ਹਟ ਜਾਏ। ਮੈਂ ਨਹੀਂ ਕਹਿੰਦਾ ਕਿ ਬੀਬੀ ਖੜੀ ਰਹੇ ਤੇ ਮਾਨ ਹਟ ਜਾਵੇ। ਜੇ ਮਾਨ ਨਹੀਂ ਮੰਨਦਾ, ਉਹ ਕਦੇ ਮੰਨਿਆ ਵੀ ਨਹੀਂ, ਮੈਂ ਨਾ ਮੰਨੂ ਉਹਦਾ ਪਹਿਲਾਂ ਹੁੰਦਾ, ਤੇ ਮਾਨ ਹੀ ਖੜਾ ਰਹਿ ਜਾਵੇ। ਬਾਦਲਾਂ ਨੇ ਗਲਤੀ ਕੀਤੀ ਹੈ, ਮੈਂ ਕਹਿ ਚੁੱਕਿਆ ਕਿ ਉਹਨੂੰ ਬੀਬੀ ਨੂੰ ਨਹੀਂ ਸੀ ਖੜਾਉਣਾ ਚਾਹੀਦਾ। ਪਰ ਇੱਥੇ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਕਿ ਬਾਦਲ ਜਿਹੜੇ ਹੈ ਉਹ ਝੁੱਕ ਕੇ ਬੀਬੀ ਅੱਗੇ ਆਏ ਹੈ, ਬੀਬੀ ਬਾਦਲਾਂ ਕੋਲ ਨਹੀਂ ਗਈ। ਇਹ ਕਹਿਣਾ ਗਲਤ ਹੈ ਕਿ ਬੀਬੀ ਬਾਦਲਾਂ ਦੀ ਹੋ ਗਈ, ਬਾਦਲ ਬੀਬੀ ਦੇ ਹੋ ਗਏ ਆ। ਬਾਦਲ ਜਿਹੜੇ ਨੇ ਉਹ ਖੜਕੂ ਪਰਿਵਾਰਾਂ ਦੇ ਹੋਏ ਆ ਅੱਜ,
ਤੇ ਮਜਬੂਰੀ ਚ ਹੋਇਆ। ਭਾਈ ਰਾਜੋਆਣਾ ਜੀ ਜੇਲ੍ਹ ਤੋਂ ਬਾਹਰ ਆਉਂਦੇ ਨੇ, ਕੁਝ ਸਮੇਂ ਵਾਸਤੇ ਪਰੋਲ ਮਿਲਦੀ ਹੈ ਮਾਤਾ ਜੀ ਦੇ ਭੋਗ ਤੇ, ਤਾਂ ਉਹ ਸਟੇਟਮੈਂਟ ਦੇ ਕੇ ਜਾਂਦੇ ਨੇ ਬਾਦਲਾਂ ਦੇ ਹੱਕ ਦੇ ਵਿੱਚ। ਬਿਲਕੁਲ ਚੰਗੀ ਗੱਲ ਹੈ। ਦੇਖੋ ਬੀਜੇਪੀ ਜਾਂ ਕਾਂਗਰਸ ਜਿਹੜੀ ਸਿੱਖਾਂ ਦੀ ਕਾਤਲ ਜਮਾਤ ਹੈ ਉਹਦੇ ਹੱਕ 'ਚ ਦੇਣ ਨਾਲੋਂ ਬਾਦਲ ਦੇ ਹੱਕ 'ਚ ਦੇਣੀ ਕੋਈ ਮਾੜੀ ਗੱਲ ਨਹੀਂ। ਕਿਹਦੇ ਹੱਕ 'ਚ ਦੇਣ? ਮਾਨ ਤਾਂ ਅੱਜ ਤੱਕ ਰਾਜੋਆਣਾ ਸਾਹਿਬ ਨੂੰ ਜੇਲ੍ਹ 'ਚ ਮਿਲਣ ਤੱਕ ਨਹੀਂ ਗਿਆ 27 ਸਾਲਾਂ 'ਚ, ਤੇ ਮਾਨ ਸਾਹਿਬ ਦੇ ਹੱਕ 'ਚ ਕਿਵੇਂ ਸਟੇਟਮੈਂਟ ਦੇ ਦੇਣ? ਕਾਂਗਰਸ ਦੇ ਕਿਵੇਂ ਦੇ ਦੇਣ? ਬੀਜੇਪੀ ਦੇ ਕਿਵੇਂ ਦੇ ਦੇਣ? ਆਖਰ ਦੇਖੋ ਮੈਂ ਪਹਿਲਾਂ ਕਹਿ ਚੁੱਕਿਆ ਕਿ ਅਕਾਲੀ ਦਲ ਤਾਂ ਮਾੜਾ ਨਹੀਂ, ਬਾਦਲ ਮਾੜੇ ਹੋ ਸਕਦੇ ਆ। ਬਾਦਲ ਮਾੜੇ ਆ, ਪਾਪੀ ਆ, ਜੋ ਮਰਜ਼ੀ ਆ। ਲੌਂਗੋਵਾਲ ਮਾੜਾ ਸੀ, ਬਰਨਾਲਾ ਮਾੜਾ ਸੀ, ਟੌੜਾ ਮਾੜਾ ਸੀ, ਤੇ ਬਾਦਲ ਮਾੜਾ, ਤੇ ਅਕਾਲੀ ਦਲ ਤੇ ਮਾੜਾ ਨਹੀਂ। ਅਕਾਲੀ ਦਲ 'ਚ ਸਾਡੇ ਹੀ ਹੈ, ਸਾਡੇ ਹੀ ਚਾਚੇ ਤਾਏ ਭਰਾ ਹੈ। ਅਕਾਲੀ ਦਲ ਨੂੰ ਅਸੀਂ ਕਿਵੇਂ ਮਾੜਾ ਕਹਿ ਦਈਏ? ਅਕਾਲੀ ਦਲ ਕਦੇ ਮਾੜਾ ਨਹੀਂ ਹੋਇਆ 100 ਸਾਲ 'ਚ। ਲੀਡਰ ਮਾੜਾ ਹੋ ਸਕਦਾ, ਮਾਸਟਰ ਤਾਰਾ ਸਿੰਘ ਮਾੜਾ ਹੋ ਸਕਦਾ, ਬਲਦੇਵ ਸਿੰਘ ਮਾੜਾ ਹੋ ਸਕਦਾ, ਸੰਤ ਫਤਿਹ ਸਿੰਘ ਮਾੜਾ ਹੋ ਸਕਦਾ, ਬਾਦਲ ਮਾੜਾ ਹੋ ਸਕਦਾ, ਬਰਨਾਲਾ, ਲੌਂਗੋਵਾਲ, ਟੌੜਾ ਇਹ ਮਾੜੇ ਹੋ ਸਕਦੇ ਆ। ਲੀਡਰ ਤਾਂ ਮਾੜੇ ਚੰਗੇ ਮਿਲਦੇ ਰਹਿੰਦੇ ਆ, ਕੋਈ ਕਿਸਮਤ ਆ ਕੌਮ ਦੀ, ਤੇ ਅਕਾਲੀ ਦਲ ਮਾੜਾ ਨਹੀਂ ਹੋ ਸਕਦਾ। ਇਹ ਕਹਿਣਾ ਕਿ ਉਹ ਬਾਦਲ ਦੀ, ਹੋਰ ਦੱਸੋ ਕਾਂਗਰਸ ਦੀ ਸਪੋਰਟ ਕਹਿ ਕੇ ਜਾਂਦੇ ਕਿ ਬੀਜੇਪੀ ਦੀ ਸਪੋਰਟ ਕਹਿ ਕੇ ਜਾਂਦੇ? ਕਿਹਦੀ ਕਹਿੰਦੇ ਜੀ? ਬਿਲਕੁਲ। ਸੰਗਰੂਰ ਜ਼ਿਮਨੀ ਚੋਣਾਂ ਨੂੰ ਲੈ ਕੇ ਪੰਥਕ ਰਾਜਨੀਤੀ ਦੀ ਗੱਲਬਾਤ ਕੀਤੀ ਹੈ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਕਿਹੜੀ ਜਿਹੜੀ ਪੰਜਾਬ ਦੀ ਧਿਰ ਬਣ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੀ ਪੰਥਕ ਪਾਰਟੀ ਕਿਸ ਤਰੀਕੇ ਦੇ ਨਾਲ ਜਿੱਤ ਪ੍ਰਾਪਤ ਕਰ ਸਕਦੀ ਹੈ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਜ਼ਿਮਨੀ ਚੋਣਾਂ ਦੇ ਸੰਗਰੂਰ ਦੇ ਨਤੀਜੇ ਆਉਣਗੇ, ਇਹ ਤਾਂ ਉਹੀ ਦੱਸਣਾ ਹੋਵੇਗਾ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ। ਇਸ ਤਰ੍ਹਾਂ ਦੇ ਤਮਾਮ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।